ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਪ੍ਰੋਗਰਾਮ 'ਚ ਜੋੜਦੇ ਹਾਂ ਪੂਨੀਆ ਜੀ ਨੂੰ ਨਾਲ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਚੱਲਦੇ ਹਾਂ ਜੀ ਖਬਰ ਸਾਊਥ ਦੀ ਵੱਲ। ਤਾਮਿਲਨਾਡੂ ਦੇ ਜਿਹੜੇ ਰਾਜਪਾਲ ਨੇ RN ਰਵੀ, ਇਹ ਬੀਤੇ ਦਿਨ ਵੀ ਸੁਰਖੀਆਂ ਦੇ ਵਿੱਚ ਸੀ ਤੇ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਹਾਂ ਕਿ ਕਿਸ ਤਰ੍ਹਾਂ ਦਾ ਕਲੋਨੀਅਲਿਜ਼ਮ ਦਾ ਇਹ ਏਜੰਡਾ ਹੈ, ਉਸ ਦੇ ਤਹਿਤ ਇਹ ਸਾਰਾ ਕੁਝ ਚੱਲ ਰਿਹਾ ਹੈ। ਕੋਈ ਇਹਦੀ ਲੋੜ ਨਹੀਂ ਸੀ, ਪਰ ਉਹ ਕੀ ਕਰਾ ਰਹੇ ਨੇ, ਕਹਿੰਦੇ ਜਿਹੜਾ ਬੱਚਾ ਹੁੰਦਾ ਹੈ, ਜਿਹੜਾ ਵਿਦਿਆਰਥੀ ਹੁੰਦਾ ਹੈ, ਉਹਦਾ ਧਰਮ ਜਾਤ ਰੰਗ ਰੂਪ ਕੋਈ ਨਹੀਂ ਹੁੰਦੀ, ਉਹਨੇ ਸ਼ੇਪ ਲੈਣੀ ਹੁੰਦੀ ਹੈ ਪੜ੍ਹ ਲਿਖ ਕੇ। ਪਰ ਰਾਜਪਾਲ ਸਾਹਿਬ ਬੱਚਿਆਂ ਤੋਂ ਕੀ ਕਰਾਈ ਜਾ ਰਹੇ ਜੀ? ਹਾਂਜੀ, ਇਹ ਜਿਹੜੀ ਘਟਨਾਕ੍ਰਮ ਹੈਗਾ ਇਹ ਤਾਮਿਲਨਾਡੂ ਦੇ ਮਦੁਰੈ ਸ਼ਹਿਰ ਦਾ ਇੱਕ ਇੰਜੀਨੀਅਰਿੰਗ ਕਾਲਜ ਹੈਗਾ, ਉੱਥੋਂ ਦਾ ਇੱਕ ਘਟਨਾਕ੍ਰਮ ਹੈਗਾ। ਉੱਥੇ ਰਾਜਪਾਲ ਨੇ ਜਾ ਕੇ ਜਿਹੜੇ ਉੱਥੇ ਬੱਚੇ ਸੀਗੇ ਉਹਨਾਂ ਨੂੰ ਜੈ ਸ਼੍ਰੀ ਰਾਮ ਦੇ ਨਾਰੇ ਲਵਾਏ। ਉਹਨਾਂ ਨੇ ਉੱਥੇ ਜਿੰਨੇ ਵੀ ਸੀਗੇ ਉਹਨਾਂ ਨੂੰ ਜੈ ਸ਼੍ਰੀ ਰਾਮ ਬੋਲਣ ਲਈ ਕਿਹਾ। ਇਸ ਤੋਂ ਬਾਅਦ ਹੀ ਉੱਥੇ ਲਗਾਤਾਰ ਵਿਵਾਦ ਛਿੜਿਆ ਹੋਇਆ ਹੈਗਾ। ਉੱਥੇ ਜਿੰਨੇ ਵੀ ਸੰਸਥਾਵਾਂ ਨੇ ਲਗਾਤਾਰ ਤਾਮਿਲਨਾਡੂ 'ਚ ਉਹ ਇਹ ਗੱਲ ਕਹਿ ਰਹੀਆਂ ਨੇ ਕਿ ਇਹ ਤਾਂ ਕਨਸਟੀਟਿਊਸ਼ਨਲ ਪੋਸਟ ਤੇ ਬੈਠਾ ਗਾ, ਇਹ ਤਾਂ ਕਿਸੇ ਰਿਲੀਜਨ ਨੂੰ ਪ੍ਰਮੋਟ ਹੀ ਨਹੀਂ ਕਰ ਸਕਦਾ ਉਸ ਪੋਸਟ ਤੇ ਬਹਿ ਕੇ। ਤੇ ਇਹ ਗੱਲ ਸਾਰੀ ਨਿਕਲ ਕੇ ਆ ਰਹੀ ਹੈ ਤੇ ਉਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ ਜਾ ਰਿਹਾ ਤੇ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਕਿਤੇ ਨਾ ਕਿਤੇ ਇਹ ਭੜਕਾਉਣ ਵਾਸਤੇ ਸਾਰਾ ਕੁਝ ਜਿਹੜਾ ਰਵੀ ਹੈ, ਇਹ ਸਾਰਾ ਰਾਜਪਾਲ ਹੈ, ਰਾਜਪਾਲ ਰਵੀ ਇਹ ਸਾਰਾ ਕੁਝ ਕਰ ਰਹੇ ਨੇ ਤੇ ਕੇਂਦਰ ਦੇ ਅਸਾਰੇ ਤੇ ਇਹ ਸਾਰਾ ਕੁਝ ਹੋ ਰਿਹਾ ਹੈਗਾ। ਤਾਮਿਲਨਾਡੂ 'ਚ ਉਹ ਹਿੰਦੂਤਵਾ ਦੀ ਐਂਟਰੀ ਕਰਾਉਣਾ ਚਾਹੁੰਦੇ ਨੇ। ਬੀਤੇ ਦਿਨੀ ਅਮਿਤ ਸ਼ਾਹ ਵੀ ਉੱਥੇ ਗਏ ਸੀ। ਅਮਿਤ ਸ਼ਾਹ ਹੋਰਾਂ ਨੇ ਵੀ ਉੱਥੇ ਅਲਾਇੰਸ ਤੈਅ ਕੀਤਾ ਹੈਗਾ ਤੇ ਜਿਹੜੀ DMK ਪਾਰਟੀ ਉਹਨਾਂ ਦੇ ਉਲਟ ਜਿਹੜੀ ਉਹ ਦੂਜੀ ਪਾਰਟੀ ਹੈਗੀ ਆ, ਉਹ ਪਾਰਟੀ ਨਾਲ ਉਹਨਾਂ ਨੇ ਅਲਾਇੰਸ ਕਰਨ ਦੀ ਗੱਲ ਕਹੀ ਹੈ। ਤੇ ਬਾਕੀ ਹੁਣ ਆਪਾਂ ਦੇਖਦੇ ਹਾਂ ਕਿ ਕਿਵੇਂ ਉਹ ਕਰਦੇ ਨੇ। ਪਰ ਜਿਵੇਂ ਪੰਜਾਬ 'ਚ ਉਹਨਾਂ ਦੀ ਇੱਕ ਪੰਜਾਬ ਬਾਰੇ ਅਮਿਤ ਸ਼ਾਹ ਨੇ ਕੋਈ ਬਿਆਨ ਦਿੱਤਾ ਸੀਗਾ, ਉਸ ਦੇ ਹਿਸਾਬ ਨਾਲ ਅਮਿਤ ਸ਼ਾਹ ਦਾ ਤਾਮਿਲਨਾਡੂ ਤੇ ਵੀ ਤਾਮਿਲਨਾਡੂ ਦੇ ਅੰਦਰ ਵੀ ਉਹਦਾ ਇੰਟਰਸਟ ਹੈ। ਅਮਿਤ ਸ਼ਾਹ ਦਾ ਸਾਰਾ ਉਸ ਕਿਸਮ ਦੇ ਸਟੇਟਾਂ 'ਚ ਇੰਟਰਸਟ ਹੈਗਾ ਜਿੱਥੇ BJP ਦੇ ਪੈਰ ਨਹੀਂ ਲੱਗ ਰਹੇ। ਪੱਛਮੀ ਬੰਗਾਲ, ਆਪਾਂ ਗੱਲ ਕਰ ਲਈਏ ਤਾਮਿਲਨਾਡੂ, ਆਪਾਂ ਗੱਲ ਕਰ ਲਈਏ ਕੇਰਲ, ਆਪਾਂ ਗੱਲ ਕਰ ਲਈਏ ਪੰਜਾਬ, ਆਪਾਂ ਗੱਲ ਕਰ ਲਈਏ ਜੰਮੂ ਕਸ਼ਮੀਰ। ਇਹਨਾਂ ਸਾਰੇ ਸੂਬਿਆਂ ਦੇ ਵਿੱਚ ਕਿਤੇ ਨਾ ਕਿਤੇ ਅਮਿਤ ਸ਼ਾਹ, ਨਾਰਥ ਈਸਟ ਦੇ ਵਿੱਚ ਵੀ ਅਮਿਤ ਸ਼ਾਹ ਖਾਸਾ ਇੰਟਰਸਟ ਰੱਖਦੇ ਨੇ ਤੇ ਤੇ ਜਿੱਥੇ ਹਿੰਦੂਤਵ ਵਾਲੀ ਬੈਲਟ ਹੈ, ਹਿੰਦੀ ਬੈਲਟ ਹੈ, ਉੱਥੇ ਜ਼ਿਆਦਾ ਨਰਿੰਦਰ ਮੋਦੀ ਆਪਣੇ ਆਪ ਨੂੰ ਪੁਸ਼ ਕਰਦੇ ਨੇ ਜੀ। ਜੀ, ਸੋ ਇਹੀ ਹਾਲ ਹੈ। ਸੋ ਅਗਲੀ ਖਬਰ ਤੇ ਜੇਕਰ ਚਲੀਏ ਤਾਂ ਉਧਰ ਮਾਇਆਵਤੀ ਬੜਾ ਖੇਡ ਰਹੀ ਹੈ ਆਪਣੇ ਜਿਹੜਾ ਭਤੀਜਾ ਹੈ ਉਸਦਾ ਆਕਾਸ਼, ਉਹਦੇ ਨਾਲ ਜਿੱਦਣ ਕਿ ਤਾਂ ਉਹ ਬੜਾ ਤਕੜਾ ਬਿਆਨ ਦੇ ਦਿੰਦਾ ਜਾਂ ਫਿਰ ਝੰਬ ਸਿੱਟਦਾ BJP ਤੇ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ, ਉਦਣ ਤਾਂ ਉਹ ਪਾਰਟੀ ਤੋਂ ਬਾਹਰ ਹੋ ਜਾਂਦਾ ਹੈ ਤੇ ਫਿਰ ਮਮਤਾ ਜਾਗ ਜਾਂਦੀ ਹੈ ਮਾਇਆਵਤੀ ਦੀ, ਉਹ ਫਿਰ ਵਾਪਸ ਸੱਦ ਲੈਂਦੀ ਹੈ। ਇਹ ਕਦੀ ਅੰਦਰ ਕਦੀ ਬਾਹਰ, ਕਦੀ ਅੰਦਰ ਕਦੀ ਬਾਹਰ, ਇਹੀ ਸਿਆਸਤ ਰਹਿ ਗਈ ਹੈ ਜੀ ਇਹਨਾਂ ਦੀ। ਜਾਂ ਫਿਰ ਆਕਾਸ਼ 'ਚ ਵੀ ਕੋਈ ਕਣਕੰਡਾ ਹੈਗਾ ਜਿਹੜਾ ਬੰਦਾ ਸਿਰਫ ਆਪਣੀ ਭੂਆ ਦੇ ਕਹਿਣ ਤੇ ਨਾਲ ਰਲ ਜਾਂਦਾ, ਭੂਆ ਕਹਿ ਦੇਵੇ ਜਾ ਕਰ ਨੂੰ ਤਾਂ ਚਲੇ ਜਾਂਦਾ। ਇਹ ਕੀ ਚੱਲੀ ਜਾਂਦਾ ਜੀ? ਏਦਾਂ ਇਹ ਲੀਡ ਕਰਨਗੇ ਦਲਿਤ ਵਰਗ ਨੂੰ? ਦੇਖੋ, ਬੜੇ ਅਜੀਬ ਗੱਲ ਹੈ ਕਿ ਆਪਾਂ 14 ਅਪ੍ਰੈਲ ਨੂੰ ਇਹ ਗੱਲ ਕਰ ਰਹੇ ਹਾਂ, ਜਦੋਂ ਅੰਬੇਡਕਰ ਦੀ ਅੱਜ ਜਯੰਤੀ ਵੀ ਹੈਗੀ ਆ। ਉਸ ਦਿਨ ਇਹ ਗੱਲ ਕਰ ਰਹੇ ਹਾਂ ਕਿ ਜਿਹੜੇ ਅੰਬੇਦਕਰਵਾਦ ਨੂੰ ਸਭ ਤੋਂ ਜ਼ਿਆਦਾ ਜਿਸ ਪਾਰਟੀ ਨੇ ਮਾਨਯਵਰ ਕਾਂਸੀ ਰਾਮ ਨੇ, ਜਾਂ ਫਿਰ ਆਪਾਂ ਕਹਿ ਲਈਏ ਕਿ ਬਹੁਜਨ ਸਮਾਜ ਪਾਰਟੀ ਨੇ ਸਭ ਤੋਂ ਜ਼ਿਆਦਾ ਦਿੱਤਾ ਸੀਗਾ, ਅੱਜ ਉਹੀ ਪਾਰਟੀ ਲੀਡਰਸ਼ਿਪ ਕ੍ਰਾਈਸਿਸ 'ਚ ਲੰਘ ਰਹੀ ਹੈਗੀ ਆ। ਉੱਥੇ ਉਹਨਾਂ ਦੇ ਜਿਹੜੇ ਉੱਤਰਾਧਿਕਾਰੀ ਬਣਨੇ ਸੀਗੇ ਜਿਹੜੇ ਆਕਾਸ਼ ਆਨੰਦ, ਉਹ ਕਿਤੇ ਨਾ ਕਿਤੇ ਉਹਨਾਂ ਨੂੰ 2 ਵਾਰ ਪਾਰਟੀ ਸਸਪੈਂਡ ਕਰ ਚੁੱਕੀ ਹੈ, ਪਾਰਟੀ ਦੇ ਸਾਰੇ ਪਦਾਂ ਤੋਂ ਹਟਾ ਚੁੱਕੀ ਹੈਗੀ ਆ। ਤੇ ਦੋਵੇਂ ਉਹ ਟਾਈਮ ਉਹ ਸੀਗਾ ਜਦੋਂ ਕਿਤੇ ਨਾ ਕਿਤੇ ਉਹਨਾਂ ਨੇ BJP ਦੇ ਉਲਟ ਗੱਲਾਂ ਕਹੀਆਂ ਸੀ ਤੇ ਲਗਾਤਾਰ ਇਹ ਸਵਾਲਾਂ ਦੇ ਘੇਰਿਆਂ 'ਚ ਤਾਂ ਹੈਗਾ ਹੀ। ਮਾਇਆਵਤੀ ਦਾ ਸਾਲ 2024 ਦੇ ਲੋਕ ਸਭਾ ਇਲੈਕਸ਼ਨਾਂ ਵੇਲੇ ਵੀ ਇੱਕ ਆਪਾਂ ਇਹ ਗੱਲ ਦੇਖਣ ਨੂੰ ਆਪਾਂ ਨੂੰ ਮਿਲੀ ਸੀਗੀ ਕਿ ਉਹਨਾਂ ਦਾ ਜਿਹੜਾ ਸਾਰਾ ਰੁਖ ਸੀਗਾ ਉਹ ਕਿਤੇ ਨਾ ਕਿਤੇ ਦਿਖ ਰਿਹਾ ਸੀਗਾ, ਜਿਸ ਹਿਸਾਬ ਨਾਲ ਉਹਨਾਂ ਨੇ 24 ਦਾ ਇਲੈਕਸ਼ਨ ਲੜਿਆ ਕਿ BJP ਨੂੰ ਮਦਦ ਕਰਨਾ ਚਾਹ ਰਹੇ ਸੀਗੇ। ਉਹ ਪਤਾ ਨਹੀਂ BJP ਵਾਲਿਆਂ ਨੇ ਉਹਨਾਂ ਦੀ ਕਿਹੜੀ ਫਾਈਲ ਦੱਬੀ ਹੋਈ ਹੈ। ਤੇ ਉਸ ਟਾਈਮ ਵੀ 2024 ਦੇ ਲੋਕ ਸਭਾ ਇਲੈਕਸ਼ਨਾਂ ਵੇਲੇ ਵੀ ਜਿਹੜੇ ਆਕਾਸ਼ ਆਨੰਦ ਨੇ ਫੈਸਲੇ ਲਾਗੂ ਕੀਤੇ ਸੀ ਜਾਂ ਫਿਰ ਸਪੀਚ ਦਿੱਤੀ ਸੀ, ਉਹਦੇ ਉਸ ਕਰਕੇ ਉਹਦੇ ਤੇ ਹਮਲਾ ਵੀ ਹੋਇਆ ਸੀ। ਉਹਨੂੰ ਕਿਤੇ ਨਾ ਕਿਤੇ
ਪਾਰਟੀ ਤੋਂ ਕੱਢਿਆ ਵੀ ਗਿਆ। ਮਾਇਆਵਤੀ ਨੇ ਵੀ ਉਹ ਤੇ ਗੁੱਸਾ ਕੀਤਾ ਸੀਗਾ ਤੇ ਦੁਬਾਰੇ ਹੁਣ ਪਿਛਲੇ ਦਿਨਾਂ ਵੀ ਹੋਇਆ ਸੀਗਾ। ਤਕਰੀਬਨ 40-50 ਦਿਨ ਹੋ ਗਏ, ਉਦੋਂ ਵੀ ਆਕਾਸ਼ ਆਨੰਦ ਨੂੰ ਕੱਢ ਦਿੱਤਾ ਗਿਆ ਸੀਗਾ ਤੇ ਹੁਣ ਦੁਬਾਰੇ ਤੋਂ ਜੁਆਇਨ ਕਰਾ ਲਿਆ ਗਾ। ਤੇ ਇਹ ਮੋਟਾ ਹੈਗਾ ਕਿ ਜਿਸ ਕਰਕੇ ਲਗਾਤਾਰ ਇਹ ਚੀਜ਼ਾਂ ਚੱਲ ਰਹੀਆਂ ਨੇ। ਉਦਾਂ ਆਕਾਸ਼ ਆਨੰਦ ਆਪਾਂ ਨੂੰ ਪਤਾ ਹੈ ਕਿ ਇੱਕ ਪਪੂਲਰ ਫਿਗਰ ਵਜੋਂ ਬੀਐਸਪੀ ਦੇ ਅੰਦਰ ਉੱਭਰ ਰਹੇ ਸੀਗੇ ਤੇ ਬਸ ਇਹ ਮੇਰੇ ਸਮਝ ਨਹੀਂ ਆ ਰਿਹਾ ਕਿ ਆਕਾਸ਼ ਆਨੰਦ ਨੂੰ ਕਿਹੜੀ ਲਾਈਨ ਫੜਾਉਣਾ ਚਾਹ ਰਹੇ ਨੇ ਮਾਇਆਵਤੀ ਜੀ। ਉਹ ਐਂਟੀ ਬੀਜੇਪੀ, ਜਦੋਂ ਆਕਾਸ਼ ਆਨੰਦ ਜਾਂਦਾ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ, ਉਹਨਾਂ ਨੂੰ ਪਿੱਛੇ ਹਟਾ ਦਿੰਦੇ ਨੇ ਤੇ ਸ਼ਾਇਦ ਹੁਣ ਅੱਗੇ 1 ਹਫ਼ਤੇ 10 ਦਿਨਾਂ ਤੱਕ ਪਤਾ ਲੱਗੂਗਾ ਕਿ ਆਕਾਸ਼ ਆਨੰਦ ਹੁਣ ਕੀ ਮਾਇਆਵਤੀ ਦੇ ਕਦਮਾਂ ਤੇ ਪੈੜ ਚਾਲ ਕਰੂਗਾ ਜਾਂ ਫਿਰ ਤਬਾਰੇ ਤੋਂ ਹੀ, ਕਿ 2 ਵਾਰ ਤਾਂ ਹੋ ਚੁੱਕਿਆ, ਤਬਾਰੇ ਤੋਂ ਕੀ ਉਹ ਬੀਜੇਪੀ ਦੇ ਉਲਟੀ ਜਾਊਗਾ। ਜੀ, ਸੋ ਮੈਨੂੰ ਤਾਂ ਲੱਗਦਾ ਹੈ ਕਿ ਸਮਝਾ ਲਿਆ ਹੋਊਗਾ ਅੰਦਰੋਂ ਬਿਠਾ ਕੇ, ਕਿਉਂਕਿ ਨੌਜਵਾਨ ਬੱਚਾ ਬਾਹਰੋਂ ਪੜ੍ਹ ਕੇ ਆਇਆ ਹੈ, ਉਹਨੂੰ ਸਿਖਾਤਾ ਹੋਊਗਾ ਕਿ ਭਾਈ ਆਪਣੀ ਜਿਹੜੀ ਬਾਉਂਡਰੀਜ਼ ਹੈ, ਆਪਣਾ ਦਾਇਰਾ ਹੈ, ਇੰਨਾ ਕੀ ਹੈ, ਆਪਾਂ ਇਸ ਤੋਂ ਬਾਹਰ ਨਹੀਂ ਜਾਣਾ। ਤੂੰ ਸਿਆਸਤ ਕਰਨ ਦੇ ਜਿਹੜੇ ਕੀੜੇ ਲੈ ਕੇ ਬਾਹਰੋਂ ਆਇਆ ਉਹਨਾਂ ਨੂੰ ਛੱਡ ਦੇ। ਸੋ ਗੱਲ ਵੀ ਆਪਾਂ ਕਿਹੋ ਜਿਹੇ ਦਿਨ ਕਰ ਰਹੇ ਹਾਂ, ਇਹ ਵੀ ਤੁਸੀਂ ਜ਼ਿਕਰ ਕਰ ਹੀ ਦਿੱਤਾ, ਬਹੁਤ ਮੰਦਭਾਗਾ ਹੈ। ਤੇ ਉਧਰ ਈਸਟਰ ਬਿਲਕੁਲ ਆਉਣ ਦੇ ਕੰਢੇ ਖੜੇ ਤੇ ਅਮਰੀਕਾ ਦੇ ਵਿੱਚ ਆਂਡਿਆਂ ਦਾ ਜਿਹੜਾ ਭਾਅ ਹੈ ਉਹ ਅਸਮਾਨ ਛੂ ਰਿਹਾ ਹੈ ਜੀ। ਅਜਿਹਾ ਕਿਉਂ ਹੋ ਰਿਹਾ ਹੈ? ਦੇਖੋ, ਇੱਕ ਅਮਰੀਕਾ ਦੇ ਵਿੱਚ ਇਹ ਅਜੀਬ ਜੀ ਸਮੱਸਿਆ ਹੈਗੀ ਆ, ਜਿੱਥੇ ਲਗਾਤਾਰ ਅੰਡਿਆਂ ਦੇ ਜਿਹੜੇ ਦਾਮ ਨੇ ਉਹ ਵਧ ਰਹੇ ਨੇ। ਤਕਰੀਬਨ ਜਿਹੜੀ ਇੱਕ ਦਰਜਨ ਅੰਡੇ ਨੇ ਉਹ $6.23 ਦੇ ਹੋ ਗਏ ਨੇ। ਤਕਰੀਬਨ ਇੰਡੀਅਨ ਜੇ ਕਰੰਸੀ ਦੇ ਗੱਲ ਕਰਨੀ ਹੋਵੇ ਤੇ 520 ਰੁਪਏ ਦੇ ਨੇੜੇ ਤੇੜੇ ਇਹ ਅਮਾਉਂਟ ਬਣਦਾਗਾ ਜੀ। ਤੇ 20 ਅਪ੍ਰੈਲ ਨੂੰ ਆਪਾਂ ਨੂੰ ਪਤਾ ਕਿ ਈਸਟਰ ਆਣ ਜਾ ਰਿਹਾ ਹੈਗਾ। ਉਸੇ ਦਿਨ ਆਪਾਂ ਨੂੰ ਪਤਾ ਕਿ ਅੰਡਿਆਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਹੁੰਦੀ ਹੈ। ਤੇ ਅਮਰੀਕਨ ਕਰਨ ਵੀ ਕੀ, ਲਗਾਤਾਰ ਇਹ ਗੱਲ ਨਿਕਲ ਕੇ ਆ ਰਹੀ ਹੈ ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਬਰਡ ਫਲੂ ਫੈਲਿਆ ਸੀਗਾ, ਉਹਦੇ ਕਰਕੇ ਮੁਰਗੀਆਂ ਬਹੁਤ ਜ਼ਿਆਦਾ ਮੁਰਗੀਆਂ ਨੂੰ ਮਾਰਨਾ ਪਿਆ ਸੀ। ਉਸੇ ਕਰਕੇ ਜਿਹੜੇ ਮੁਰਗੀਆਂ ਦੀ ਸੰਖਿਆ ਵੀ ਘਟੀ ਹੈ ਤੇ ਉਹ ਜਿਹੜੀ ਮੁਰਗਿਆਂ ਦੀ ਜਿਹੜੀ ਗਿਣਤੀ ਘਟੀ ਹੈ, ਉਸੇ ਕਰਕੇ ਹੀ ਇਹ ਸਾਰਾ ਕੁਝ ਹੋ ਰਿਹਾ ਹੈਗਾ। ਮਤਲਬ ਮੈਨੂੰ ਲੱਗਦਾ ਕਿ ਇਸ ਵਾਰ ਖਾਸਾ ਔਖਾ ਹੋਊਗਾ। ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਤਕਰੀਬਨ 20% ਦੇ ਨੇੜੇ ਤੇੜੇ ਜਿਹੜੇ ਆਂਡਿਆਂ ਦੀ ਟਰੇ ਦੇ ਦਾਮ ਨੇ ਉਹ ਵੱਧ ਸਕਦੇ ਨੇ, ਵੱਧ ਵੀ ਚੁੱਕੇ ਨੇ। ਤੇ ਮਤਲਬ ਹੁਣ ਇੰਡੀਆ ਦੇ ਵਿੱਚ ਆਪਾਂ ਜੇ ਗੱਲ ਕਰਨੀ ਹੋਵੇ ਤੇ ਜਿਹੜੇ ਦਰਜਨ ਆਂਡੇ ਆਪਾਂ ਨੂੰ 100 ਰੁਪਏ ਦੇ ਮਿਲ ਜਾਂਦੇ ਨੇ। 200 ਰੁਪਏ ਦੇ ਨੇੜੇ ਤੇੜੇ ਇੱਕ ਜਿਹੜੀ ਪਲਾਸਟਿਕ ਕਰੇਟ ਹੈਗੀ ਆ ਜਿਹਦੇ 24 ਅੰਡੇ ਆਉਂਦੇ ਨੇ, ਤੇ ਦਰਜਨ ਆਂਡੇ ਉੱਥੇ ਤਕਰੀਬਨ ਇੰਡੀਅਨ ਕਰੰਸੀ ਦੇ ਵਿੱਚ 540 ਰੁਪਏ ਦੇ ਮਿਲ ਰਹੇ ਨੇ। ਤੇ ਇਸ ਕਰਕੇ ਆਪਾਂ ਮਤਲਬ ਇਸ ਚੀਜ਼ ਤੇ ਗੱਲ ਕਰ ਰਹੇ ਹਾਂ ਕਿ ਉੱਥੇ ਬਰਡ ਫਲੂ ਨੇ ਖਾਸਾ ਨੁਕਸਾਨ ਕੀਤਾ ਅਮਰੀਕਾ ਦੇ ਵਿੱਚ, ਤੇ ਈਸਟਰ ਇਸ ਵਾਰ ਲੋਕਾਂ ਨੂੰ ਮਹਿੰਗਾ ਪਊਗਾ। ਤੇ ਮਤਲਬ ਇਹ ਮੋਟਾ ਹੈ ਜੀ। ਉੱਥੇ ਲੋਕ ਐਗ ਦੀ ਖਾਲੀ ਟਰੇ ਨੂੰ ਆਪਣੇ ਕਾਰਡਬੋਰਡਾਂ ਤੇ ਬੰਨ ਕੇ ਮਾੜੇ ਮੋਟੇ ਪ੍ਰੋਟੈਸਟ ਵੀ ਕਰ ਰਹੇ ਨੇ ਜੀ। ਸੋ ਅੱਗੇ ਚੱਲੀਏ ਜੀ, ਗੱਲ ਕਰੀਏ ਨਰਿੰਦਰ ਮੋਦੀ ਦੀ। ਉਹ ਹਰਿਆਣੇ ਦੇ ਵਿੱਚ ਆਏ ਹੋਏ ਸੀ ਅੱਜ, ਤੇ ਹਿੰਦੂਤਵ ਕਾਰਡ ਹਰੇਕ ਘਰੀ ਖੇਡਣਾ ਹੀ ਹੁੰਦਾ ਹੈ। ਕਾਂਗਰਸ ਤੇ ਵੀ ਨਿਸ਼ਾਨਾ ਲਾ ਗਏ ਨੇ ਤੇ ਨਾਲ ਦੀ ਨਾਲ ਠਿੱਬੀ ਉਹਨਾਂ ਨੇ ਮੁਸਲਮਾਨ ਭਾਈਚਾਰੇ ਨੂੰ ਵੀ ਲਾਈ ਹੈ। ਕਹਿੰਦੇ ਵੀ ਇਹਨਾਂ ਨੂੰ ਪੈਂਚਰ ਨਹੀਂ ਲਾਉਣੇ ਪੈਣੇ ਸੀ, ਪੈਂਚਰਾਂ ਦੀਆਂ ਦੁਕਾਨਾਂ ਤੇ ਨਾ ਕੰਮ ਕਰਦੇ ਹੁੰਦੇ ਮੁਸਲਿਮ ਭਾਈਚਾਰੇ ਵਾਲੇ। ਜੇਕਰ ਵਕਫ ਬੋਰਡ ਜਿਹੜਾ ਬਿੱਲ ਸੀ ਜੋ ਪਹਿਲਾਂ ਸੀ, ਹੁਣ ਤਾਂ ਸੋਧ ਹੋ ਗਈ, ਉਹ ਪਹਿਲਾਂ ਵਾਲਾ ਜੇਕਰ ਸਹੀ ਤਰੀਕੇ ਦੇ ਨਾਲ ਵਰਤੋਂ ਦੇ ਵਿੱਚ ਲਿਆਂਦਾ ਗਿਆ ਹੁੰਦਾ, ਪਾਇਓ ਜੀ ਚਾਨਣਾ। ਦੇਖੋ, ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਸਿਕਲੀ ਹਿਸਾਰ ਅਤੇ ਯਮੁਨਾਨਗਰ ਦੇ ਵਿੱਚ ਸੀਗੇ ਤੇ 2 ਥਾਂ ਤੇ ਉਹਨਾਂ ਨੇ ਅੱਡ ਕਿਸਮ ਦੇ ਜਿਹੜੇ ਚੀਜ਼ਾਂ ਦੇ ਉਦਘਾਟਨ ਕੀਤੇ। ਹਿਸਾਰ ਦੇ ਵਿੱਚ 에ਅਰਪੋਰਟ ਦਾ ਉਦਘਾਟਨ ਕੀਤਾ। ਮੈਂ ਤਾਂ ਇਹਨੂੰ ਇਹ ਕਹਿ ਰਿਹਾਗਾ ਕਿ ਉਹ ਹਰਿਆਣੇ ਚ ਆ ਕੇ ਹਿੰਦੂਤਵਾ ਦੀ ਫਲਾਈਟ ਉਡਾ ਕੇ ਚਲੇ ਗਏ। ਹਿੰਦੂਤਵਾ ਦੀ ਫਲਾਈਟ ਕਿਸ ਕਰਕੇ ਕਹਿ ਰਿਹਾਗਾ, ਹਿਸਾਰ ਪਹਿਲਾਂ ਇਹ ਲੱਗ ਰਿਹਾ ਸੀਗਾ ਕਿ ਜਿਹੜਾ ਹਿਸਾਰ ਦਾ 에ਅਰਪੋਰਟ ਆ ਉਹ ਇੰਟਰਨੈਸ਼ਨਲ 에ਅਰਪੋਰਟ ਦਾ ਉਹ ਰੁਤਬਾ ਮਿਲੂਗਾ ਉਹਨੂੰ, ਪਰ ਉਸ ਕਿਸਮ ਦਾ ਨਹੀਂ ਮਿਲਿਆ। ਡੋਮੈਸਟਿਕ ਫਲਾਈਟਸ ਉਡਣ ਦੀ ਗੱਲ ਕਹੀ ਗਈ ਤੇ ਉਹ ਵੀ ਹਿਸਾਰ ਤੋਂ ਅਯੋਧਿਆ ਦੀ ਫਲਾਈਟਸ ਸ਼ੁਰੂ ਕੀਤੀਆਂ ਗਈ। ਪਹਿਲੀ ਜਿਹੜੀ ਫਲਾਈਟ ਇੱਥੋਂ ਉਡਾਈ ਗਈ ਉਹ ਅਯੋਧਿਆ ਦੀ ਉਡਾਈ ਗਈ ਤੇ ਜਿਹੜਾ ਪਹਿਲਾ ਪੈਸੇਂਜਰ ਸੀਗਾ ਉਹਨੂੰ ਟੋਹਾਣੇ ਤੋਂ ਸੀਗਾ, ਉਹਨੂੰ ਜਿਹੜੇ 에ਅਰਪੋਰਟ ਤੇ ਕਰਮਚਾਰੀ ਸੀ ਉਹਨਾਂ ਨੇ ਰਾਮ ਭਗਵਾਨ ਦਾ ਜਿਹੜਾ ਪਟਕਾ ਉਹ ਪਾ ਕੇ ਸਵਾਗਤ ਕੀਤਾ। ਤੇ ਉਹ ਗੱਲ ਮੈਨੂੰ ਲੱਗੀ ਬੜੀ ਅਜੀਬ ਲੱਗੀ ਕਿ ਯਾਰ 에ਅਰਪੋਰਟ ਅਥਾਰਟੀ ਨੂੰ ਇਹ ਕਰਨਾ ਪੈ ਰਿਹਾ ਹੈਗਾ। ਉਹ ਰਾਮ ਮੰਦਰ ਦੇ ਪਟਕੇ ਭਰਾ ਰਹੇ ਨੇ ਉਹ ਯਾਤਰੀਆਂ ਨੂੰ, ਇਹ ਬੜਾ ਅਜੀਬ ਲੱਗਿਆ। ਤੇ ਦੂਜਾ ਮੈਨੂੰ ਇਹ ਗੱਲ ਲੱਗੀ ਕਿ ਜਿਸ ਹਿਸਾਬ ਨਾਲ ਉਹਨਾਂ ਨੇ ਮੁਸਲਮਾਨਾਂ ਤੇ ਅਟੈਕ ਕੀਤਾ, ਮੁਸਲਮਾਨਾਂ ਨੂੰ ਜਿਹੜੀ ਬੀਜੇਪੀ ਉਹ ਲਗਾਤਾਰ ਅਬਦੁਲ ਪੈਂਚਰ ਲਗਾਤਾ ਹੈ ਟਾਈਪ ਇਸ ਕਿਸਮ ਦੇ ਨੁਕਤੇ ਨਾਲ ਹਿੰਦੀ ਬੈਲਟ 'ਚ ਗੱਲ ਕਰਦੀ ਰਹੀ ਹੈ।
ਤੇ ਮੁਸਲਮਾਨਾਂ ਨੂੰ ਪੈਂਚਰ ਲਾਉਣ ਵਾਲੇ ਦੱਸਦੀ ਰਹੀ ਹੈ। ਤੇ ਸੇਮ ਉਸੇ ਟੋਨ 'ਚ ਮਤਲਬ ਅੱਜ ਉਹਨਾਂ ਦੇ ਜਿਹੜੇ ਬੀਜੇਪੀ ਦੇ ਜਿਹੜੇ ਕਾਰਜਕਰਤਾ ਨੇ ਗਰਾਊਂਡ ਲੈਵਲ ਤੇ, ਉਹਨਾਂ ਦੀ ਲੈਂਗੁਏਜ ਅਤੇ ਇੱਕ ਨਰਿੰਦਰ ਮੋਦੀ ਦੀ ਲੈਂਗੁਏਜ, ਮੁਲਕ ਦੇ ਪ੍ਰਧਾਨ ਮੰਤਰੀ ਦੀ ਲੈਂਗੁਏਜ 'ਚ ਕੋਈ ਅੰਤਰ ਨਹੀਂ ਸੀਗਾ। ਉਹਨਾਂ ਨੇ ਵੀ ਉਸੇ ਨੁਕਤੇ ਨਾਲ ਗੱਲ ਕੀਤੀ। ਉਹ ਮਤਲਬ ਹਰਿਆਣੇ ਨੂੰ ਉਸੇ ਹਿਸਾਬ ਨਾਲ ਦੇਖਦੇ ਨੇ, ਉਸੇ ਅੱਖ ਨਾਲ ਦੇਖਦੇ ਨੇ ਜਿਵੇਂ ਉਹ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਜਾਂ ਫਿਰ ਬਿਹਾਰ ਨੂੰ ਦੇਖਦੇ ਨੇ। ਉਹ ਉਹਨਾਂ ਨੂੰ ਲੱਗਦਾ ਹੈ ਕਿ ਇਹ ਹਿੰਦੀ ਬੈਲਟ ਦੀ ਐਕਸਟੈਂਸ਼ਨ ਹੈ, ਉਸੇ ਹਿਸਾਬ ਨਾਲ ਉਹਨੂੰ ਟਰੀਟ ਕਰਦੇ ਨੇ। ਆਪਾਂ ਨੂੰ ਪਤਾ, ਆਪਾਂ ਪਹਿਲਾਂ ਕਈ ਵਾਰ ਗੱਲ ਕਰ ਚੁੱਕੇ ਹਾਂ, ਜਦੋਂ ਪੰਜਾਬੀ ਸੂਬੇ ਦੀ ਇੱਥੇ ਲਹਿਰ ਚੱਲਦੀ ਹੈਗੀ ਆ, ਉਸੇ ਟਾਈਮ ਜਿਹੜੀ ਆਰੀਆ ਸਮਾਜ ਅਤੇ ਆਰਐਸਐਸ ਮਿਲ ਕੇ ਜਨਸੰਘ, ਬੇਸਿਕਲੀ ਜਨਸੰਘ ਅਤੇ ਆਰੀਆ ਸਮਾਜ ਮਿਲ ਕੇ ਹਰਿਆਣੇ ਦੀ ਡਿਮਾਂਡ ਵਾਸਤੇ ਉਹ ਹਿੰਦੀ ਸੂਬੇ ਦੀ ਡਿਮਾਂਡ ਚੱਕਦੇ ਨੇ, ਜਦਕਿ ਹਿੰਦੀ ਜਿਹੜੀ ਹਰਿਆਣਵੀ ਜਿਹੜੀ ਬੋਲੀ ਹੈਗੀ ਉਹ ਹਿੰਦੀ ਦੇ ਨੇੜੇ ਨਹੀਂ, ਜਦਕਿ ਬਲਕਿ ਪੰਜਾਬੀ ਦੇ ਨੇੜੇ ਜ਼ਿਆਦੇ ਹੈ। ਜੇ ਆਪਾਂ ਨੂੰ ਜੇ ਲਿਖਣੀ ਜੇ ਹਰਿਆਣਵੀ ਲਿਖਣੀ ਵੀ ਹੋਵੇ ਜੇ ਬੋਲੀ, ਤਾਂ ਮੈਨੂੰ ਲੱਗਦਾ ਕਿ ਜੀ ਗੁਰਮੁਖੀ ਲਿਪੀ ਦੇ ਵਿੱਚ ਵਧੀਆ ਤਰੀਕੇ ਨਾਲ ਲਿਖੀ ਜਾ ਸਕਦੀ ਹੈਗੀ, ਉਹ ਹਿੰਦੀ 'ਚ ਨਹੀਂ ਲਿਖੀ ਜਾ ਸਕਦੀ। ਇਹ ਚੀਜ਼ਾਂ ਨੇ ਜੀ। ਪਰ ਖੈਰ ਮੈਂ ਤਾਂ ਹੈਰਾਨ ਹੋਇਆ ਸੀਗਾ ਕਿ ਮੇਰੇ ਫਾਦਰ ਸਾਹਿਬ ਹੁਣ ਤਾਂ ਉਹ ਦੁਨੀਆ 'ਚ ਨਹੀਂ ਹੈਗੇ, ਜਦੋਂ ਜ਼ਿੰਦਾ ਸੀਗੇ ਤੇ ਉਦੋਂ ਮੈਂ ਇੱਕ ਪੰਜਾਬੀ ਮੈਗਜ਼ੀਨ ਘਰੇ ਲੈ ਕੇ ਗਿਆ ਸੀਗਾ, ਤੇ ਉਹ ਉਹਨਾਂ ਨੇ ਚੱਕ ਕੇ ਉਹ ਪੜ੍ਹਨੀ ਸ਼ੁਰੂ ਕਰਤੀ। ਮੈਂ ਕਿਹਾ ਫਾਦਰ ਸਾਹਿਬ, ਮੈਂ ਉਹਨਾਂ ਨੂੰ ਬਾਪੂ ਜੀ ਕਹਿੰਦਾ ਹੁੰਦਾ ਸੀ। ਮੈਂ ਬਾਪੂ ਜੀ ਤੁਸੀਂ ਪੰਜਾਬੀ ਜਾਣਦੇ ਹੋ? ਕਹਿੰਦੇ ਹਾਂ ਅਸੀਂ ਪੜ੍ਹੀ ਹੈ ਸਕੂਲ 'ਚ, ਅਸੀਂ ਤਾਂ ਸਾਰੇ ਜਾਣਦੇ ਹਾਂ। ਤੇ ਮੈਂ ਉਹਨਾਂ ਦੀ ਫਿਰ ਵੋਕੈਬਲਰੀ ਵਗੈਰਾ ਚੈੱਕ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬਹੁਤ ਸੋਹਣੀ ਵੋਕੈਬਲਰੀ ਸੀਗੀ। ਫਿਰ ਉਹ ਮਜ਼ਾਕ 'ਚ ਮੈਨੂੰ ਕਹਿੰਦੇ ਕਿ ਕੀ ਅੰਤਰ ਹੈ ਮਤਲਬ ਪੰਜਾਬੀ ਅਤੇ ਹਰਿਆਣਵੀ 'ਚ। ਜੀ ਮੈਂ ਸਮਝ ਨਹੀਂ ਸਕਿਆ ਕਿ ਮੈਂ ਕਿਹਾ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਕਹਿੰਦਾ ਵੋਕੈਬਲਰੀ ਲਗਭਗ ਸੇਮ ਹੈ। ਮੈਂ ਕਿਹਾ ਕਿਵੇਂ? ਕਹਿੰਦੇ ਜੱਟ ਜਾਟ ਅੱਖ ਆਂਖ ਇੰਨਾ ਕੁ ਫਰਕ ਹੈ। ਉਹ ਅੱਖ ਕਹਿੰਦੇ ਨੇ, ਆਪਾਂ ਆਂਖ ਕਹਿੰਦੇ ਨੇ। ਤੇ ਹੂੰ ਅੱਧਾ ਅੱਖਰ ਉਹ ਵੀ ਨਹੀਂ ਬੋਲ ਪਾਉਂਦੇ, ਅੱਧਾ ਅੱਖਰ ਆਪਾਂ ਵੀ ਨਹੀਂ ਬੋਲ ਪਾਉਂਦੇ। ਉਹ ਵੀ ਮੂਰਖ ਕਹਿੰਦੇ ਨੇ, ਆਪਾਂ ਵੀ ਮੂਰਖ ਕਹਿੰਦੇ ਆ। ਠੀਕ ਹੈ। ਇੱਕ ਕਹਿੰਦੇ ਉਹਨਾਂ ਨੇ ਇੱਕ ਛੋਟੀ ਊ ਦਾ ਇੱਕ ਅੰਤਰ ਦੱਸਿਆ ਸੀਗਾ ਉਹਨਾਂ ਨੇ, ਜਿਵੇਂ ਉਹਨਾਂ ਨੇ ਕਿਹਾ ਕਿ ਮਤਲਬ ਉਧਰ ਸ਼ਬਦਾਂ ਵਾਸਤੇ ਜਿਵੇਂ ਤੈਨੂੰ ਪੂਨੀਆਂ ਨਹੀਂ ਕਹਿਣਗੇ, ਤੈਨੂੰ ਪੁੰਨੀਆਂ ਕਹਿਣਗੇ। ਠੀਕ ਹੈ। ਤੇ ਉਹ ਕਹਿੰਦੇ ਆਪਾਂ ਚੀਜ਼ਾਂ ਵਾਸਤੇ ਵੱਡਾ ਊ ਵਰਤਦੇ ਨੇ, ਉਹ ਛੋਟਾ ਊ ਵਰਤਦੇ ਨੇ, ਜਾਂ ਉਹ ਕੁਇਕ ਬੋਲਦੇ ਨੇ। ਊ ਦੀ ਮਾਤਰਾ ਬਾਰੇ ਦੱਸ ਰਹੇ ਸੀਗੇ। ਤੇ ਇੱਕ ਆ ਦਾ ਡੰਡਾ ਜਿਹੜਾ ਚੱਲਦਾ ਗਾ ਆਮ, ਤੇ ਇਹ ਗੱਲ ਉਹ ਦੋ ਗੱਲਾਂ ਉਹਨਾਂ ਨੇ ਕਹੀਆਂ, ਮੈਨੂੰ ਬੜਾ ਅਜੀਬ ਲੱਗਿਆ। ਬਾਅਦ ਚ ਉਹਨਾਂ ਨੇ ਮਤਲਬ 70-80 ਜਿਹੜੇ ਹਰਫ ਸੀਗੇ ਉਹ ਏਦਾਂ ਦੇ ਗਣਾਏ, ਜਿਹੜੇ ਕਿ ਮਤਲਬ ਖੇਤੀਬਾੜੀ ਆਪਣੇ ਟ੍ਰੈਡੀਸ਼ਨਲ ਵਰਡ, ਜਿਵੇਂ ਜੀ ਸੂਆ ਹੋ ਗਿਆ, ਜਾਂ ਫਿਰ ਆਪਾਂ ਬਲਦ ਹੋ ਗਏ, ਜਾਂ ਫਿਰ ਆਪਾਂ ਹੋਰ ਵੀ ਖੇਤੀਬਾੜੀ ਨਾਲ ਜਿੰਨੇ ਵੀ ਹਰਫ ਸੀਗੇ ਉਹ ਸਾਰੇ ਉਹਨਾਂ ਨੇ ਗਿਣਾਏ। ਤੇ ਉਹਨਾਂ ਨੇ ਇਹ ਮਤਲਬ ਕਿਹਾ ਕਿ ਅਸੀਂ ਬਲਦ ਆਖਦੇ ਹੁੰਦੇ ਸੀਗੇ, ਉੱਧਰ ਜਾ ਕੇ ਗੱਲ ਕਰੇਗਾ ਉਹ ਵੀ ਕहेंगे ਬੇ ਨੂੰ ਅਕਲ ਆ। ਤੇ ਉਹ ਉਹਨਾਂ ਨੇ ਬਹੁਤ ਏਦਾਂ ਦੀਆਂ ਚੀਜ਼ਾਂ ਦੱਸੀਆਂ। ਫਿਰ ਮੈਂ ਹੈਰਾਨ ਸੀਗਾ। ਉਹਨਾਂ ਨੇ ਕਿਹਾ ਕਿ ਦੇਖੋ ਮਤਲਬ ਜਿਹੜਾ ਕਲਚਰ ਸ਼ੇਪ ਹੋ ਰਿਹਾ ਹੁੰਦਾ ਗਾ, ਉਹਦੇ 'ਚ ਕਿਤੇ ਨਾ ਕਿਤੇ ਉਹ ਉੱਥੋਂ ਦੇ ਹਾਲਾਤਾਂ ਦੇ ਬੜੇ ਉਹ ਹੁੰਦੇ ਨੇ, ਪੋਲੀਟਿਕਸ ਦਾ ਬੜਾ ਇੱਕ ਰੋਲ ਹੁੰਦਾ ਗਾ। ਤੇ ਉਹਨਾਂ ਨੇ ਕਿਹਾ ਕਿ ਛਾਟਵਾਦ ਕਿਤੇ ਨਾ ਕਿਤੇ ਇੱਧਰ ਜਨਸੰਘ ਵਾਲਿਆਂ ਨੇ, ਆਰੀਆ ਸਮਾਜ ਵਾਲਿਆਂ ਨੇ, ਹੋਰ ਜਿਹੜੀ ਦੂਜੀ ਫੋਰਸਾਂ ਸੀਗੀਆਂ, ਉਹਨਾਂ ਨੇ ਕਲਚਰਲ ਕੰਮ ਬਹੁਤ ਕੀਤਾ ਤੇ ਇਹਨਾਂ ਨੂੰ ਜਿਹੜੇ ਹਰਿਆਣੇ ਵਾਲਿਆਂ ਨੂੰ ਹਿੰਦੀ ਬੈਲਟ ਨਾਲ ਜੋੜਨ ਦੀ ਬਹੁਤ ਕੋਸ਼ਿਸ਼ ਕੀਤੀ। ਇਸੇ ਕਰਕੇ ਨਾ ਜੀ ਇੱਥੇ ਹਰਿਆਣਵੀ ਸਿਨੇਮੇ ਨੂੰ ਉਭਰਨ ਦਿੱਤਾ ਗਿਆ, ਨਾ ਲਿਟਰੇਚਰ ਨੂੰ ਉਭਰਨ ਦਿੱਤਾ ਗਿਆ, ਨਾ ਬੋਲੀ ਮਤਲਬ ਲਿਪੀ ਤਾਂ ਮਤਲਬ ਉੱਥੋਂ ਤੱਕ ਤਾਂ ਗੱਲ ਗਈ ਨਹੀਂ ਕਿ ਹਰਿਆਣਵੀ 'ਚ ਕੁਛ ਲਿਖ ਪੜ੍ਹ ਵੀ ਸਕਣ। ਤੇ ਉਹ ਗੱਲ ਜੀ ਉਹਨਾਂ ਨੇ ਕਹੀ ਤੇ ਮੈਨੂੰ ਬਹੁਤ ਉਹ ਚੰਗੀ ਲੱਗੀ। ਤੇ ਖੈਰ ਹੁਣ ਤਾਂ ਮਤਲਬ ਕਈ ਵਾਰ ਇਹ ਵੀ ਲੱਗਦਾ ਗਾ ਕਿ ਬਹੁਤ ਨਜ਼ਦੀਕ ਵੀ ਆ, ਕਈ ਵਾਰ ਇਹ ਵੀ ਲੱਗਦਾ ਗਾ ਕਿ ਬਹੁਤ ਦੂਰ ਆ ਆਪਾਂ। ਤੇ ਉਸੇ ਕਰਕੇ ਇਹ ਲੱਗਿਆ ਜੀ ਮੈਨੂੰ ਕਿ ਨਰਿੰਦਰ ਮੋਦੀ ਆਏ ਸੀਗੇ ਹਰਿਆਣੇ 'ਚ, ਉਹ ਕਿਤੇ ਨਾ ਕਿਤੇ ਹਿੰਦੂਤਵਾ ਦੀ ਫਲਾਈਟ ਚੜਾਉਣਾ ਚਾਹੁੰਦੇ ਸੀਗੇ ਹਰਿਆਣਵੀਆਂ ਨੂੰ, ਦੁਬਾਰੇ ਤੋਂ ਮੁੜ ਤੋਂ ਉਹ ਕਿਤੇ ਨਾ ਕਿਤੇ ਅਯੋਧਿਆ ਵੱਲ, ਮੱਧ ਪ੍ਰਦੇਸ਼ ਵੱਲ, ਉੱਤਰ ਪ੍ਰਦੇਸ਼ ਵੱਲ ਇਹਨਾਂ ਦਾ ਮੂੰਹ ਕਰਨਾ ਚਾਹੁੰਦੇ ਸੀ ਹਰਿਆਣਵੀਆਂ ਦਾ। ਹੁਣ ਹਰਿਆਣਵੀਆਂ ਨੂੰ ਡਿਸਾਈਡ ਕਰਨਾ ਹੈਗਾ ਕਿ ਉਹ ਜਿਹੜਾ ਇੱਕ ਮਹਾਂ ਪੰਜਾਬ ਸੀ, ਉਹਦੇ ਜਿੱਥੇ ਆਪਾਂ ਗੱਲ ਕਰਦੇ ਹਾਂ, ਜਿਹਦੀ ਇੱਕ ਕਲਚਰਲ ਹਿਸਟੋਰੀਕਲ ਕੰਟੀਨਿਊਟੀ ਵੀ ਹੈਗੀ ਆ, ਟਰਾਈਬਸ ਤੋਂ ਲੈ ਕੇ ਕਾਸਟ, ਜਿੰਨੀਆਂ ਵੀ ਜਾਤਾਂ ਨੇ, ਟਰਾਈਬਸ ਨੇ, ਉਹ ਸਾਰੀਆਂ ਉਹਨਾਂ ਦੀ ਵੀ ਕੰਟੀਨਿਊਟੀ ਹੈਗੀ ਆ। ਤੇ ਮੈਂ ਕੱਲ ਵਿਸਾਖੀ ਮੇਲੇ ਗਿਆ ਸੀਗਾ ਤੇ ਤਲਵੰਡੀ ਸਾਬੋ, ਮੈਂ ਰਾਹ 'ਚ ਜਿੱਥੇ ਚਾਹ ਪੀਤੀ ਸੀ ਉਹ ਪੂਨੀਆਂ ਦਾ ਢਾਬਾ ਸੀ, ਪੂਨੀਆਂ ਹਾਈਵੇ ਢਾਬਾ। ਤੇ ਘਾਬ ਕੇ ਉੱਥੇ ਪਿੰਡ ਹੈਗਾ, ਉੱਥੇ 50 ਪਿੰਡ ਪੂਨੀਆਂ ਸਰਦਾਰਾਂ ਦੇ ਸੀਗੇ। ਤੇ ਉਹਨਾਂ ਨੇ ਮੇਰਾ ਮਤਲਬ ਏਦਾਂ ਸਵਾਗਤ ਕੀਤਾ ਜਿਵੇਂ ਮਤਲਬ ਮੈਂ ਆਪਣੇ ਟੱਬਰ 'ਚ ਹੀ ਗਿਆ ਹਾਂ। ਜੀ ਤੇ ਸੋ ਇਹ ਇਹ ਵੀ ਮੋਟਾ-ਮੋਟਾ ਚੀਜ਼ ਹੈ। ਲੱਗਿਆ। ਹਾਂ, ਹੁਣ ਜੀ ਉਹ ਜੀ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਗਏ ਨੇ ਤੇ ਕਿਤੇ ਨਾ ਕਿਤੇ ਹਰਿਆਣਾ ਨੂੰ ਉਹ ਉਸੇ ਨਜ਼ਰ ਨਾਲ ਦੇਖਦੇ ਨੇ। ਹਰਿਆਣੇ ਦੇ ਉਹ ਇੰਚਾਰਜ ਵੀ ਰਹੇ ਨੇ ਤੇ ਹਰਿਆਣੇ ਨੂੰ ਕਲਚਰਲੀ ਉਹ ਹਿੰਦੂਤਵਾ, ਹਿੰਦੀ ਨਾਲ
ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਇਸ ਵਿਜ਼ਿਟ ਨੂੰ ਉਸ ਹਿਸਾਬ ਨਾਲ ਵੀ ਦੇਖਿਆ ਜਾਵੇ ਜੀ। ਉਹਨਾਂ ਨੇ ਜੀ ਸਾਰਾ ਦੇਸ਼ ਘੁੰਮਿਆ ਹੋਇਆ, ਉਹਨਾਂ ਨੂੰ ਤਾਂ ਤੁਸੀਂ ਜਲੰਧਰ ਦਾ ਪੁੱਛ ਸਕਦੇ ਹੋ। ਆਪ ਮੈਨੂੰ ਕਈ ਸੀਨੀਅਰ ਪੱਤਰਕਾਰ ਜਲੰਧਰ ਦੇ ਦੱਸਦੇ ਰਹੇ ਨੇ ਕਿ ਨਰਿੰਦਰ ਮੋਦੀ ਦਾ ਅਸੀਂ ਉਹ ਟਾਈਮ ਵੀ ਦੇਖਿਆ ਜਦੋਂ ਇਹ ਰਿਕਸ਼ਾ ਦੇ ਉੱਪਰ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਉਤਰ ਕੇ ਤੇ ਰਿਕਸ਼ਾ ਦੇ ਉੱਪਰ ਆਉਂਦਾ ਹੁੰਦਾ ਸੀ, ਸ਼ਹਿਰ ਦੇ ਵਿੱਚ ਕਈ ਨੇਤਾਵਾਂ ਦੇ ਨਾਲ ਮਿਲਦਾ ਹੁੰਦਾ ਸੀ, ਫਿਰ ਇਸ ਨੂੰ ਅੱਗੇ ਪਿੱਛੇ ਉਹ ਲੈ ਕੇ ਜਾਂਦੇ ਹੁੰਦੇ ਸੀ ਜਿੱਥੇ ਲੈ ਕੇ ਜਾਣਾ ਹੁੰਦਾ ਸੀ। ਸੋ ਇਹਦਾ ਵਰਕ ਗਰਾਊਂਡ ਤੇ ਬਹੁਤ ਹੈ, ਪਰ ਹੁਣ ਕੀ ਕਰੀਏ, ਉਸ ਵਰਕ ਨੂੰ ਚੰਗੇ ਪਾਸੇ ਵਰਤਣ ਦੀ ਜਗ੍ਹਾ ਤੇ ਪੁੱਠੇ ਪਾਸੇ ਦਿਮਾਗ ਇਹਨਾਂ ਦਾ ਜ਼ਿਆਦਾ ਚੱਲਦਾ ਹੈ, ਚਲਾਉਣ ਵਾਲੀਆਂ ਸ਼ਕਤੀਆਂ ਜਿਹੀਆਂ ਨੇ। ਪਰ ਉਧਰ ਹੁਣ ਗੱਲ ਕਰੀਏ ਜੀ ਸਲਮਾਨ ਖਾਨ ਦੇ ਘਰ ਦੇ ਵਿੱਚ, ਕਹਿੰਦੇ ਵੜ ਕੇ ਮਾਰਾਂਗੇ ਉਹਨੂੰ, ਹੋਰ ਕਈ ਕੁਛ ਕਹੀ ਜਾਂਦੇ ਨੇ, ਗੱਡੀ 'ਚ ਬੰਬ ਲਾਵਾਂਗੇ। 1 ਸਾਲ ਪਹਿਲਾਂ ਵੀ ਘਟਨਾ ਵਾਪਰੀ ਸੀ ਬਹੁਤ ਖਤਰਨਾਕ, ਤੇ ਪਾਇਓ ਤਾਂ ਚਾਨਣਾ ਜੀ ਹੁਣ ਦੁਬਾਰਾ ਆਪਾਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ। ਦੇਖੋ ਆਪਾਂ 14 ਅਪ੍ਰੈਲ 2024 ਚ ਵੀ ਕਿਤੇ ਨਾ ਕਿਤੇ ਸਲਮਾਨ ਖਾਨ ਦੇ ਘਰੇ ਹਮਲਾ ਹੋਇਆ ਸੀ। 14 ਅਪ੍ਰੈਲ ਪਿਛਲੇ ਸਾਲ ਵੀ ਮੈਂ ਆਪਣੇ ਬੁਲੇਟਿਨ 'ਚ ਉਸ ਖਬਰ ਦਾ ਜ਼ਿਕਰ ਕੀਤਾ ਸੀਗਾ। ਉਹਦੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਸਾਰੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਸੀ। ਹੁਣ ਵੀ ਕਿਤੇ ਨਾ ਕਿਤੇ WhatsApp ਮੈਸੇਜ ਆਇਆ ਹੈਗਾ ਸਲਮਾਨ ਖਾਨ ਨੂੰ, ਤੇ ਉਹਦੇ 'ਚ ਇਹ ਗੱਲ ਕਹੀ ਗਈ ਹੈਗੀ ਆ ਕਿ ਸਲਮਾਨ ਖਾਨ ਦੀ ਕਾਰ ਨੂੰ ਅਸੀਂ ਬੰਬ ਤੋੜਾ ਦਿਆਂਗੇ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ। ਉਸ ਤੋਂ ਬਾਅਦ ਲਗਾਤਾਰ ਜਿਹੜੀ ਹਾਈ ਪ੍ਰੋਟੈਕਸ਼ਨ ਹੈਗੀ ਆ ਉਹ ਗੈਲੈਕਸੀ ਅਪਾਰਟਮੈਂਟ, ਉਹਦੇ ਜਿਹੜਾ ਨਾਂ ਹੈਗਾ ਅਪਾਰਟਮੈਂਟ ਦਾ ਗੈਲੈਕਸੀ ਅਪਾਰਟਮੈਂਟ ਕਿਹਾ ਜਾਂਦਾ ਗਾ, ਉੱਥੇ ਜਿਹੜੇ ਸ਼ੀਸ਼ੇ ਨੇ ਉਹ ਵੀ ਉਹਨਾਂ ਨੇ ਬੁਲਟ ਪ੍ਰੂਫ ਵਗੈਰਾ ਲਾਤੇ ਸਲਮਾਨ ਖਾਨ ਹੋਰਾਂ ਨੇ। ਤੇ Y+ ਸਿਕਿਉਰਿਟੀ ਵੀ ਦੇ ਰੱਖੀ ਹੈ, 11 ਜਵਾਨ ਹੁੰਦੇ ਨੇ। ਇੱਕ ਦਿਨ ਇਹਨੇ ਸਲਮਾਨ ਖਾਨ ਨੇ ਕੁਛ ਦਿਨਾਂ ਪਹਿਲਾਂ ਹੀ ਇੱਕ ਬਿਆਨ ਦਿੱਤਾ ਸੀਗਾ ਕਿ ਜਦੋਂ ਮੇਰੀ ਮੌਤ ਆਣੀ ਹੋਊਗੀ ਮੈਂ ਮਰ ਜਾਵਾਂਗਾ, ਕੋਈ ਚੱਕਰ ਨਹੀਂ, ਪਰ ਮੈਨੂੰ ਇਹ ਜਿਹੜੇ ਸਿਕਿਉਰਿਟੀ ਗਾਰਡ ਵਗੈਰਾ ਹੈਗੇ ਇਹ ਲੈ ਕੇ ਚੱਲਣੇ ਬਹੁਤ ਔਖਾ ਲੱਗਦਾ ਗਾ ਮੈਨੂੰ। ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ। ਮੈਨੂੰ ਲੱਗਦਾ ਕਿ ਇੱਕ ਐਡੇ ਵੱਡੇ ਕਲਾਕਾਰ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਉਹ ਤਾਂ ਮਿਲਦਾ ਹੀ ਹੈ, ਇੱਕ ਰੁਤਬਾ ਤਾਂ ਮਿਲਦਾ ਹੀ ਹੈ, ਸੋ ਕਾਲਡ ਲਾਰੈਂਸ ਬਿਸ਼ਨੋਈ ਗੈਂਗ ਕਹਿ ਲਓ, ਕੋਈ ਹੋਰ ਕਹਿ ਲਓ, ਤੇ ਇਸੇ ਕਰਕੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜੀ। ਸੋ ਇੱਕ ਵੀਡੀਓ ਮੈਂ ਦੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਮਹਿਲਾ ਜਿਹੜੀ ਹੈ ਉਹ ਬੈਂਚ ਤੇ ਚੜ ਕੇ ਤੇ ਕਲਾਸਰੂਮ ਦੀ ਕੰਧ ਦੇ ਉੱਪਰ ਗੋਬਰ ਥੱਪ ਰਹੀ ਸੀ। ਉਹ ਕੀ ਹੈ ਜੀ ਉਹ ਮੈਟਰ ਸਾਰਾ, ਇੱਕ ਪ੍ਰਿੰਸੀਪਲ ਦੱਸੇ ਜਾ ਰਹੇ ਨੇ। ਉਹ ਇੱਕ ਪ੍ਰਿੰਸੀਪਲ ਵਰਗੇ ਅਹੁਦੇ ਤੇ ਬੈਠਾ ਵਿਅਕਤੀ, ਅਸੀਂ ਆਮ ਤੌਰ ਤੇ ਸੋਚਦੇ ਹਾਂ ਸਮਝਦੇ ਹਾਂ ਕਿ ਕਿੰਨਾ ਸੁਹਿਰਦ ਹੋਊਗਾ, ਕਿੰਨਾ ਉਹ ਇੰਟੈਲੈਕਚੁਅਲ ਹੋਊਗਾ ਜਿਹੜਾ ਉਸ ਪੋਸਟ ਤੱਕ ਪਹੁੰਚਿਆ, ਪਰ ਉਹ ਗੋਬਰ ਕੰਧਾਂ ਤੇ ਮਲ ਰਿਹਾ ਹੈ। ਇਸ ਦਾ ਕੀ ਕਾਰਨ ਹੈ, ਕਿੱਥੋਂ ਦੀ ਇਹ ਘਟਨਾ ਸੀ, ਪਾਇਓ ਚਾਨਣਾ। ਇਹ ਜੀ ਦਿੱਲੀ ਯੂਨੀਵਰਸਿਟੀ ਦੀ ਘਟਨਾ ਹੈਗੀ ਆ, ਮੁਲਕ ਦੀ ਪ੍ਰੈਸਟੀਜੀਅਸ ਯੂਨੀਵਰਸਿਟੀ ਮੰਨਿਆ ਜਾਂਦਾ ਗਾ। ਤੇ ਦੇਖੋ ਉਹਦੇ ਤੋਂ ਆਪਾਂ ਨੂੰ ਪਤਾ ਸੈਂਟ ਸਟੀਫਨ ਤੋਂ ਕਿੰਨੇ ਤਗੜੇ ਲੋਕ ਨਿਕਲੇ ਹੋਏ ਨੇ, ਦਿੱਲੀ ਯੂਨੀਵਰਸਿਟੀ ਦੇ ਤੋਂ ਕਿੰਨੇ। ਦਿੱਲੀ ਯੂਨੀਵਰਸਿਟੀ ਦਾ ਲక్ష్ਮੀ ਬਾਈ ਕਾਲਜ ਹੈ, ਉਹਦੇ ਐਲੂਮਨਾਈ ਦੀ ਲਿਸਟ ਵੀ ਮੈਂ ਵੇਖ ਰਿਹਾ ਸੀ, ਉੱਥੋਂ ਵੀ ਬਹੁਤ ਮਾਨ ਬੰਦੇ ਨਿਕਲੇ ਹੋਏ ਨੇ ਜੀ। ਤੇ ਉਹਨਾਂ ਦੀ ਜਿਹੜੀ ਪ੍ਰਿੰਸੀਪਲ ਸੀਗੀ ਪ੍ਰਤਿਊਸ਼ ਵਤਸਲਾ, ਉਹਨਾਂ ਨੇ ਉਹ ਆਪ ਜਾ ਕੇ ਕਲਾਸਰੂਮਸ ਦੇ ਵਿੱਚ ਗੋਬਰ ਦਾ ਲੇਪ ਕਰ ਰਹੀ ਸੀਗੀ। ਉਹਨੇ ਕੁਝ ਟਾਈਮ ਪਹਿਲਾਂ ਹੀ ਆਪਣੇ ਕਾਲਜ ਦੇ ਵਿੱਚ ਆਪਣੇ ਜਿਹੜਾ ਉਹਦਾ ਘਰ ਸੀਗਾ ਪ੍ਰਿੰਸੀਪਲ ਦਾ, ਉਹਦੇ 'ਚ ਗਾਂ ਵੀ ਬੰਨ੍ਹਣੀ ਸੀਗੀ, ਤੇ ਹੁਣ ਉਹ ਗਾਂ ਦੇ ਗੋਬਰ ਦਾ ਲੇਪ ਕਰ ਰਹੀ ਸੀ। ਜਦੋਂ ਇਹ ਗੱਲ ਸੋਸ਼ਲ ਮੀਡੀਆ ਤੇ ਫੈਲੀ ਤਾਂ ਉਹਨਾਂ ਨੇ ਕਿਹਾ ਤਾਂ ਇਹ ਤਾਂ ਸਾਡਾ ਰਿਸਰਚ ਕਾਲਜ ਦਾ ਹਿੱਸਾ, ਰਿਸਰਚ ਪ੍ਰੋਜੈਕਟ ਦਾ ਹਿੱਸਾ ਹੈਗਾ, ਅਸੀਂ ਇਹ ਦੇਖ ਰਹੇ ਹਾਂ ਕਿ ਕੀ ਗਾਂ ਦੇ ਗੋਬਰ ਨਾਲ ਕਮਰਾ ਠੰਡਾ ਰਹੂਗਾ। ਇਹ ਮਤਲਬ ਹੁਣ ਦਿੱਲੀ ਯੂਨੀਵਰਸਿਟੀ ਇਹ ਚੀਜ਼ਾਂ ਟੈਸਟ ਕਰੀ ਆ ਕਿ ਕਿਸੇ ਜਿਹੜਾ ਐਨੀਮਲ ਦਾ ਵੇਸਟ ਹੈਗਾ ਉਹਦੇ ਨਾਲ ਤੁਹਾਡੇ ਕਮਰੇ ਠੰਡੇ ਹੋਣਗੇ ਜਾਂ ਨਹੀਂ। ਮਤਲਬ ਦੁਨੀਆ ਏਸੀਜ਼ ਤੋਂ ਲੈ ਕੇ ਏਸੀ ਤੋਂ ਅਗਲਾ ਇੱਕ ਇਨੋਵੇਸ਼ਨ ਦੀ ਵੀ ਗੱਲ ਚੱਲ ਰਹੀ, ਜਿਹਦੇ 'ਚ ਏਸੀ ਦੇ ਅੰਦਰ ਹੀ 에ਅਰ ਪਿਊਰੀਫਾਇਰ ਐਡਜਸਟ ਕਰਨ ਦੀ ਗੱਲ ਆ ਰਹੀ ਹੈ। ਹੋਰ 10 ਚੀਜ਼ਾਂ ਆ ਰਹੀਆਂ ਨੇ ਕੂਲਿੰਗ ਵਾਸਤੇ। ਮਤਲਬ ਮੈਂ ਤਾਂ ਹੋਰ ਟ੍ਰੈਡੀਸ਼ਨਲ ਤਰੀਕੇ ਵੀ ਜਾਣਦਾ ਵਾ, ਦੇਖੇ ਨੇ ਅੱਡ ਕਿਸਮ ਦੇ। ਈਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਇੱਕ ਤਰੀਕਾ ਬਣਿਆ ਹੋਗਾ ਜਿਹਦੇ ਕਰਕੇ ਪੂਰੀ ਬਿਲਡਿੰਗ ਠੰਡੀ ਰਹਿੰਦੀ ਹੈ। ਤੇ ਉਹਨਾਂ ਨੂੰ ਬਜਾਏ ਐਨੀਮਲ ਵੇਸਟ ਤੇ ਉਹ ਜਾ ਰਹੇ ਨੇ। ਮੈਨੂੰ ਲੱਗਦਾ ਕਿ ਇਹ ਉਹੀ ਤਰਕ ਹੈਗਾ ਕਿ ਜਿਹੜੇ ਕਹਿੰਦੇ ਨੇ ਕਿ ਗਾਂ ਦਾ ਗੋਬਰ ਖਾਣ ਕਰਕੇ ਇਹ ਮਤਲਬ ਬਿਮਾਰੀਆਂ ਚਲੀ ਜਾਂਦੀਆਂ ਨੇ, ਕੈਂਸਰ ਠੀਕ ਹੋ ਜਾਂਦਾ। ਇਸ ਕਿਸਮ ਦੀਆਂ ਗੱਲਾਂ ਕਰਨ ਵਾਲੇ ਲੋਕ ਨੇ। ਬੇਸਿਕਲੀ ਇਹ ਵਿਗਿਆਨ ਤੇ ਹਮਲਾ ਹੈ ਜੀ, ਇਹਨੂੰ ਜੇ ਆਪਾਂ ਗੱਲ ਕਰਨਾ ਹੋਵੇ ਤੇ ਵਿਗਿਆਨ ਤਾਂ ਅਸੋਲਟ ਔਨ ਮੀਨਿੰਗ, ਜੇ ਸਹੀ ਗੱਲ ਕਰਨੀ ਹੋਵੇ ਅਸੋਲਟ ਔਨ ਮੀਨਿੰਗ ਹੈਗਾ, ਮੀਨਿੰਗ ਤੇ ਅਸੋਲਟ ਹੈਗਾ। ਤੇ ਪ੍ਰਿੰਸੀਪਲ ਸਾਹਿਬ ਆਪ ਹੀ ਕਰ ਰਹੇ ਨੇ, ਤੇ ਫਿਰ ਤੁਸੀਂ ਆਪ ਹੀ ਹਿਸਾਬ ਲਾ ਲਓ। RSS ਦੀ ਚਮਚਾਗਿਰੀ ਕਰਨ ਦੇ ਚੱਕਰ 'ਚ ਇੰਨੇ ਮਤਲਬ ਉਹ ਅੰਧ ਭਗਤ ਬਣ ਜਾਣਗੇ ਤਾਂ ਮੈਨੂੰ ਮਤਲਬ ਅਜੀਬ ਲੱਗ ਰਿਹਾ। ਦੇਸ਼ ਦੀ ਪ੍ਰੈਸਟੀਜੀਅਸ ਯੂਨੀਵਰਸਿਟੀ ਦੇ ਕਾਲਜ ਦੀ ਇੱਕ ਮਹਿਲਾ ਪ੍ਰਿੰਸੀਪਲ ਏਦਾਂ ਕਰ ਰਹੀ ਹੈ। ਤੇ ਮਤਲਬ ਹਾਂ, ਇਹ ਮੇਰੇ ਤਾਂ ਸਮਝ ਹੀ ਨਹੀਂ ਆਇਆ ਕਿ ਮੈਂ ਇਹਦੇ ਤੇ ਕੀ ਕਮੈਂਟ ਕਰਾਂ।
ਬੜਾ ਅਜੀਬ ਲੱਗ ਰਿਹਾ ਹੈਗਾ। ਬਸ ਬੇਸਿਕਲੀ ਮੈਂ ਇੱਕ ਲਾਈਨ 'ਚ ਇਹਨੂੰ ਖਤਮ ਕਰਨਾ ਚਾਹੂੰਗਾ, ਇਹ ਉਹੀ ਡਿਬੇਟ ਹੈ, ਮਤਲਬ ਕੀ ਤੁਸੀਂ ਗਾਂ ਨੂੰ ਉਹਦਾ ਦੁੱਧ ਪੀਣ ਵਾਸਤੇ ਪਾਲਦੇ ਹੋ, ਉਹਦਾ ਗੋਬਰ ਖਾਣ ਵਾਸਤੇ ਪਾਲਦੇ ਹੋ? ਇਹ ਗੋਬਰ ਖਾਣ ਵਾਲੀ ਜਮਾਤ ਹੈ ਜੀ, ਇਹ ਗੋਬਰ ਖਾਣ ਜੀ ਵਾਸਤੇ ਪਾਲਦੇ ਨੇ, ਠੀਕ ਹੈ। ਹੂੰ ਅਸੀਂ ਜਿਹੜੇ ਖੇਤੀਬਾੜੀ ਕੌਮਾਂ ਹੈਗੀਆਂ, ਜਿਹੜੇ ਖੇਤੀਬਾੜੀ ਦਾ ਕੰਮ ਕਰਦੀਆਂ ਨੇ, ਪਸ਼ੂ ਪਾਲਣ ਕਰਦੀਆਂ ਨੇ, ਉਹ ਜੀ ਜੀ ਗਾਂ ਨੂੰ ਉਹਦਾ ਦੁੱਧ ਪੀਣ ਵਾਸਤੇ ਪਾਲਦੀਆਂ ਨੇ, ਠੀਕ ਹੂੰ ਹੈ। ਇਹ ਗੋਬਰ ਖਾਣ ਵਾਸਤੇ ਪਾਲਦੇ ਨੇ। ਤੇ ਹੁਣ ਆਪਾਂ ਨੂੰ ਇਹ ਵੀ ਸੋਚਣਾ ਪਊਗਾ ਕਿ ਸਾਡੇ ਬੱਚਿਆਂ ਦਾ ਭਵਿੱਖ ਇਹ ਗੋਬਰ ਖਾਣ ਵਾਲਿਆਂ ਦੇ ਹੱਥ ਸੁਰੱਖਿਅਤ ਹੈ? ਮੈਨੂੰ ਲੱਗਦਾ ਨਹੀਂ। ਜੀ ਗੱਲ ਤਾਂ ਉਹੀ ਹੈ ਨਾ ਭਾਈ, ਥੱਲੇ ਮੈਂ ਕਮੈਂਟ ਪੜ੍ਹੀ ਜਾਂਦਾ ਸੀ, ਪੋਸਟ ਦੇ ਲੋਕ ਲਿਖੀ ਜਾਂਦੇ ਸੀ ਕਿ ਬੀਬੀ ਹੁਣ ਪ੍ਰਿੰਸੀਪਲ ਬਣ ਗਈ ਹੈ, ਇਸ ਤੋਂ ਅਗਲੀ ਉਪਾਧੀ ਕੋਈ ਚਾਹੁੰਦੀ ਹੈ, ਜਿਹੜੇ ਕੰਮਾਂ ਤੇ ਲੱਗੀ ਹੋਈ ਹੈ ਉਹ ਸ਼ਾਇਦ ਮਿਲ ਹੀ ਜਾਵੇ। ਪਰ ਆਪਾਂ ਚਲੀਏ ਜੀ ਅਗਲੀ ਗੱਲ ਤੇ ਉਧਰ ਪੰਜਾਬ ਦੇ ਐਲਓਪੀ ਸਾਹਿਬ ਨੂੰ ਬੜੀ ਵਿਪਤਾ ਪਈ ਹੋਈ ਹੈ। ਕੱਲ ਦੇ ਉਹ ਬਿਆਨ ਦੇ ਕੇ ਫਸ ਗਏ ਨੇ, ਕਹਿੰਦੇ ਵੀ ਪੰਜਾਬ 'ਚ 50 ਹੋਰ ਵਿਸਫੋਟਕ ਜਿਹੜੀਆਂ ਚੀਜ਼ਾਂ ਆਈਆਂ ਹੋਈਆਂ ਨੇ, 18 ਫਟ ਗਈਆਂ ਤੇ 32 ਰਹਿ ਗਈਆਂ ਨੇ। ਤੇ ਬਾਅਦ ਚੋਂ ਪੰਜਾਬ ਸਰਕਾਰ ਦੇ ਵੱਲੋਂ ਵੀ ਬਿਆਨ ਆਇਆ, ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਵੀ ਭਾਈ ਦੱਸੋ ਕਿੱਥੇ ਹੈ, ਜੇਕਰ ਤੁਸੀਂ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਸਾਨੂੰ ਸਰੋਤ ਦੱਸੋ, ਆਪਾਂ ਉਹਨਾਂ ਨੂੰ ਪਹਿਲਾਂ ਹੀ ਰੋਕਦੇ ਹਾਂ। ਵੈਸੇ ਵੀ ਇਹ ਬੜੀ ਕਹਿ ਲਈਏ ਵੀ ਇੱਕ ਤਰੀਕੇ ਦਾ ਨਾ ਬੇਕਾਰ ਕਿਸਮ ਦਾ ਬਿਆਨ ਹੈ ਵੀ ਕੀ ਤੁਸੀਂ ਚਾਹੁੰਦੇ ਹੋ ਵੀ ਜੇਕਰ ਤੁਹਾਡੇ ਕੋਲ ਜਾਣਕਾਰੀ ਹੈ ਪੁਖਤਾ, ਫਿਰ ਤਾਂ ਤੁਸੀਂ ਸਿੱਧਾ ਪੁਲਿਸ ਨੂੰ ਦੱਸੋ ਜਾ ਕੇ। ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 32 ਬੰਬਾਂ ਦੀ ਜਾਣਕਾਰੀ ਸੱਚੀਓ ਹੋਵੇ ਤੇ ਤੁਸੀਂ ਕਿਸੇ ਨੂੰ ਨਾ ਦੱਸੋ ਵੀ ਉਹ ਫਟ ਲੈਣ ਦਈਏ, ਫਿਰ ਉਸ ਦੇ ਆਧਾਰ ਤੇ ਅਸੀਂ ਸਰਕਾਰ ਨੂੰ ਭੰਡਾਂਗੇ? ਕੀ ਤੁਸੀਂ ਹੁਣ ਲੋਕਾਂ ਦੀ ਜਾਨ ਤੇ ਸਿਆਸਤ ਕਰੋਗੇ? ਇਹੋ ਜਿਹੀਆਂ ਬੇਤੁਕੀਆਂ ਗੱਲਾਂ ਜਦੋਂ ਇਹ ਕਰਦੇ ਨੇ ਤਾਂ ਫਿਰ ਫਸਦੇ ਵੀ ਨੇ। ਤੇ ਉਧਰੋਂ ਪੰਜਾਬ ਸਰਕਾਰ ਦਾ ਵੀ ਉਹੀ ਰੁਖ ਹੈ, ਉਦਾਂ ਦੀਆਂ ਟੁੱਟੀਆਂ ਭੱਜੀਆਂ ਦੀਆਂ ਐਫਆਈਆਰ ਦਰਜ ਕਰਕੇ ਤੇ ਪੁਲਿਸ ਨੂੰ ਚੱਕ ਕੇ ਗੱਡੀ ਭੇਜ ਦਿੰਦੇ ਨੇ ਘਰੇ ਵੀ ਚਲੋ ਬਈ ਆਪਾਂ ਡਰਾਮਾ ਖੇਡਦੇ ਆ। ਇਹ ਸੜਕ ਦੀ ਲੜਾਈ ਤਾਂ ਲੜਨਾ ਸਾਰੇ ਭੁੱਲ ਚੁੱਕੇ ਨੇ। ਪਰ ਤੁਸੀਂ ਪਾਇਓ ਚਾਨਣਾ, ਮੈਂ ਬਹੁਤਾ ਸਮਾਂ ਨਹੀਂ ਲੈਂਦਾ। ਤੇ ਹੁਣ ਕੀ ਹੋਇਆ ਇਸ ਮਾਮਲੇ 'ਚ? ਸਹੀ ਗੱਲ ਕਹਿ ਰਹੇ ਹੋ, ਡਰਾਮਾ ਪੋਲਿਟਿਕਸ ਹੈ ਜੀ ਇਹ। ਮਤਲਬ ਤੁਸੀਂ ਤੁਹਾਡੇ ਪੂਰੇ ਸਟੇਟਮੈਂਟ 'ਚ ਇੱਕ ਸ਼ਬਦ ਮੈਨੂੰ ਇੱਕ ਜਿਹੜਾ ਰਕਮ ਦਾ ਲੱਗਿਆ, ਡਰਾਮਾ ਪੋਲਿਟਿਕਸ। ਡਰਾਮਾ ਜੀ ਪੋਲਿਟਿਕਸ ਖੇਡ ਰਹੇ ਹੈਗੇ ਆ। ਜਿਹੜੇ ਅਸਲੀ ਮੁੱਦਿਆਂ ਤੇ ਜਿਹੜੀ ਗੱਲ ਹੋਣੀ ਚਾਹੀਦੀ, ਲੀਡਰ ਆਫ ਆਪੋਜੀਸ਼ਨ ਹੋ ਤੁਸੀਂ ਜਿਹੜੀ ਸਟੇਟਮੈਂਟ ਦੇ ਰਹੇ ਹੋ ਘੱਟੋ ਘੱਟ ਉਹਦੇ ਤੇ ਖੜੋ ਵੀ ਤੇ ਚੰਗੇ ਤਰੀਕੇ ਨਾਲ ਦਵੋ ਵੀ। ਬੇਸਿਕਲੀ ਗੱਲ ਕੀ ਹੋਈ ਸੀ, ਭਾਸਕਰ ਨੇ ਖਬਰ ਛਾਪੀ ਸੀਗੀ, ਉਹਦੇ 'ਚ ਇਹ ਗੱਲ ਉਹਨਾਂ ਨੇ ਲਿਖੀ ਸੀਗੀ ਕਿ ਪੰਜਾਬ 'ਚ ਜੀ ਇੰਨੇ ਬੰਬ ਆਏ ਨੇ ਚਲਾਤੇ। ਇਹਨੇ ਬਾਜਵੇ ਨੇ ਉਹ ਪੜ੍ਹ ਲਈ ਹੋਣੀ, ਠੀਕ ਹੈ, ਉਹਦੇ ਅਕੋਰਡਿੰਗ ਹੀ ਉਹਨੇ ਮੀਡੀਆ ਤੇ ਬੋਲਤਾ। ਤੇ ਭਾਈ ਤੂੰ ਇਹ ਬੋਲਦੇ ਕਿ ਯਾਰ ਮੈਂ ਤਾਂ ਭਾਸਕਰ 'ਚ ਪੜ੍ਹੀ ਸੀ, ਮੇਰੇ ਪੁਖਤਾ ਸੋਰਸਿਸ ਨੇ ਮੈਨੂੰ ਦੱਸਿਆ। ਕੀ ਸੋਰਸ ਨੇ ਤੇਰੇ? ਮਤਲਬ ਕੀ ਸੋਰਸ ਨੇ? ਮਤਲਬ ਇਹ ਇੰਨੀ ਮਤਲਬ ਨਲਾਇਕ ਕੀ, ਮੈਂ ਕਈ ਵਾਰ ਸੋਚਦਾ ਗਾ ਇੰਨੇ ਨਲਾਇਕ ਲੀਡਰ ਆਫ ਆਪੋਜੀਸ਼ਨ ਬਣ ਜਾਂਦੇ। ਉਦਾਂ ਉਸ ਤੋਂ ਜ਼ਿਆਦਾ ਨਲਾਇਕ ਸੂਬੇ ਦਾ ਸੀਐਮ ਬਣਿਆ ਹੋਇਆ ਗਾ। ਤੇ ਮਤਲਬ ਪੰਜਾਬ ਦੇ ਆਪਾਂ ਕੀ ਕਹੀਏ, ਮਤਲਬ ਇਹ ਮਾੜਾ ਟਾਈਮ ਹੀ ਹੈ ਜੀ। ਇੱਕ ਜਿਹੜਾ ਨਲਾਇਕ ਬੰਦਾ ਹੀ ਸੀਐਮ ਹੈ, ਨਲਾਇਕ ਬੰਦਾ ਹੀ ਲੀਡਰ ਆਫ ਆਪੋਜੀਸ਼ਨ ਹੈ। ਤੇ ਹੁਣ ਦੋਵੇਂ ਉਹ ਕੀ ਖੇਡਣਗੇ? ਜੇ ਨਲਾਇਕ ਹੀ ਹੋ ਗਏ ਫਿਰ ਕੀ ਕਰਨਗੇ? ਉਹ ਇਸੇ ਕਿਸਮ ਦੀਆਂ ਹਰਕਤਾਂ ਕਰਨਗੇ। ਮਤਲਬ ਜੀ ਇਸ ਖਬਰ ਤੇ ਗੱਲ ਕੀ ਕਰੀਏ ਯਾਰ। ਮਤਲਬ ਗੁਰਪ੍ਰੀਤ, ਕੀ ਕਿਸੇ ਖਬਰ ਇੱਕ ਦੈਨਿਕ ਭਾਸਕਰ ਦੀ ਇੱਕ ਖਬਰ ਪੜ੍ਹੀ, ਉਹਦੇ ਤੇ ਉਹਨੇ ਇੱਕ ਇੰਟਰਵਿਊ 'ਚ ਬੋਲਤਾ, ਉਹਦੇ ਉਹਨੂੰ ਇਹ ਇੰਨਾ ਸਨਸਨੀਖੇਜ਼ ਬਣਾ ਕੇ ਬੋਲ ਰਿਹਾ ਹੈਗਾ ਉਹ ਬੰਦਾ। ਉਹ ਸਾਫ਼ ਕਹਿ ਦੇ ਯਾਰ ਮੈਂ ਅਖਬਾਰ 'ਚ ਖਬਰ ਪੜ੍ਹੀ ਹੈ, ਸੋਰਸ ਦੱਸ ਜੀ ਦੇ। ਜੀ ਹਾਂ ਹਾਂ, ਆਪਣਾ ਪੱਲਾ ਝਾੜ ਸਕਦੇ ਹੋ ਤੁਸੀਂ ਹਾਂ ਸਿਆਸਤ ਵੀ ਹੋ ਜਾਊਗੀ ਤੁਹਾਡੀ, ਨਾਲੇ ਤੁਸੀਂ ਉਹਦੇ ਘੇਰੇ 'ਚ ਵੀ ਨਹੀਂ ਵੱਜਦੇ ਵੀ ਭਾਈ ਮੈਂ ਆਪਣੇ ਤੋਂ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ। ਕਿੰਨੇ ਧੜੱਲੇ ਦੇ ਨਾਲ ਕਹਿ ਰਹੇ ਕਿ ਮੈਨੂੰ ਦਿੱਲੀੋਂ ਫੋਨ ਆਇਆ, ਕਿਸੇ ਵੱਡੇ ਅਫਸਰ ਨੇ ਮੈਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਉਹ ਵੱਡਾ ਅਫਸਰ ਕਿਤੇ ਤੁਹਾਨੂੰ ਮੂਹਰਾ ਬਣਾ ਕੇ ਵਰਤਦਾ ਨਹੀਂ ਰਿਹਾ ਵੀ ਆਪਾਂ ਇਹ ਪੱਤਾ ਸਿੱਟ ਕੇ ਦੇਖਦੇ ਹਾਂ ਤੇ ਫਿਰ ਆਪਾਂ ਇਧਰੋਂ ਆਪਣੇ ਪੁਆਇੰਟ ਸੈੱਟ ਕਰ ਲਾਂਗੇ। ਐ ਵੀ ਤਾਂ ਹੋ ਸਕਦਾ ਹੈ ਨਾ। ਇਹ ਐਲਓਪੀ ਬਣ ਗਏ ਨੇ ਪਰ ਇਹਨਾਂ ਦੀ ਅਕਲ ਪਤਾ ਨਹੀਂ ਕਿੱਥੇ ਫਸੀ ਹੋਈ ਹੈ। ਸਾਨੂੰ ਮੈਂ ਕਈ ਕਹਿ ਵਾਰ ਰਿਹਾ ਇਹੋ ਜਿਹੇ ਜੀ ਉਹੀ ਸਖਤ ਸ਼ਬਦ ਵਰਤਣੇ ਪੈ ਜਾਂਦੇ ਨੇ ਇਹਨਾਂ ਲਈ। ਪਰ ਇਹ ਹੈਗੇ ਵੀ ਇਸੇ ਦੇ ਲਾਇਕ ਨੇ। ਇਹ ਸਿਆਸਤ ਹਰੇਕ ਬੰਦਾ ਪੁਰੀਆ ਜੀ ਤੁਸੀਂ ਜਾਣਦੇ ਹੋ, ਸਿਆਸਤ ਨੂੰ ਚੰਗੀ ਤਰ੍ਹਾਂ ਦੇਖਦੇ ਹੋ, ਕਿਹੜਾ ਬੰਦਾ ਹੈ ਜਿਹੜਾ ਅਸਲ 'ਚ ਧਰਾਤਲ ਤੇ ਲੜਾਈ ਲੜਨਾ ਚਾਹੁੰਦਾ ਹੈ? ਪਾਰਟੀ ਕੋਈ ਵੀ ਹੋਵੇ। ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਚੁਲਝੀ ਹੋਈ ਹੈ। ਕਾਂਗਰਸ ਦੇ 7-8 ਮੁੱਖ ਮੰਤਰੀ ਤਿਆਰ ਨੇ ਵੀ 6-27 'ਚ ਇਹਨਾਂ ਨੂੰ ਕੁਰਸੀ ਮਿਲ ਜਾਣੀ ਹੁੰਦੀ ਹੈ। ਬੀਜੇਪੀ ਵਾਲੇ ਵੈਸੇ ਹੀ ਪੰਜਾਬ ਨੂੰ ਲੁੱਟ-ਕੁੱਟ ਰਹੇ ਨੇ, ਉਹਨਾਂ ਨੂੰ ਤਾਂ ਕਹਿਣਾ ਹੀ ਕੀ ਹੈ। ਉਹਨਾਂ ਦੇ ਵਿੱਚ ਇੱਕੋ ਇੱਕ ਬੰਦਾ ਹੈ ਜਿਹਦੇ ਤੋਂ ਥੋੜੀ ਜਿਹੀ ਲੋਕ ਆਸ ਕਰਦੇ ਨੇ, ਉਹ ਸੁਨੀਲ ਜਾਖੜ ਹੈ, ਪਰ ਉਹ ਵੀ ਧੱਕੇ ਚੜਿਆ ਹੋਇਆ ਹੈ।
ਤੇ ਆਮ ਆਦਮੀ ਪਾਰਟੀ ਦੇ ਸਾਰੇ ਚਿਹਰੇ ਤੁਹਾਡੇ ਸਾਹਮਣੇ ਨੇ। ਇਹ ਤਾਂ ਸਕੂਲਾਂ ਦੇ ਉਦਘਾਟਨ ਚੋਂ ਵੇਲ ਨਹੀਂ ਇਹਨਾਂ ਨੂੰ ਮਿਲ ਰਿਹਾ, ਕਹਿੰਦੇ ਅਸੀਂ ਐਨ ਸਕੂਲ ਹੀ ਸਕੂਲ ਕਰ ਦੇਣੇ ਪੰਜਾਬ 'ਚ। ਮੈਨੂੰ ਲੱਗਦਾ ਇਹਨਾਂ ਦੇ ਜਾਂਦਿਆਂ ਤੱਕ ਉਨੇ ਬੱਚੇ ਨਹੀਂ ਰਹਿਣੇ ਪੰਜਾਬ 'ਚ ਜਿੰਨੇ ਸਕੂਲ ਹੋ ਜਾਣੇ। ਇਹ ਤਾਂ ਤਰਾਸਦੀ ਹੈ ਸਾਡੀ। ਅਸੀਂ ਇਹਨਾਂ ਗੰਭੀਰ ਮੁੱਦਿਆਂ ਤੇ ਚਰਚਾ ਵੀ ਉਨੀ ਗੰਭੀਰਤਾ ਦੇ ਨਾਲ ਨਹੀਂ ਕਰਦੇ, ਜਾਂ ਨਾ ਹੀ ਅਸੀਂ ਇਹਨਾਂ ਚੀਜ਼ਾਂ ਨੂੰ ਸੀਰੀਅਸ ਲੈਂਦੇ। ਸਾਨੂੰ ਇਹ ਡਰਾਮਾ ਪੋਲਿਟਿਕਸ ਜ਼ਿਆਦਾ ਚੰਗੀ ਲੱਗਣ ਲੱਗ ਗਈ ਹੈ। ਮੈਨੂੰ ਲੱਗਦਾ ਤੇਜ਼ੀ ਦੇ ਨਾਲ ਅਗਲੀਆਂ ਖਬਰਾਂ ਦੇ ਵੱਲ ਚੱਲੀਏ। ਵਿਸਾਖੀ ਦੇ ਮੇਲੇ ਦੇ ਉੱਪਰ ਤਖਤ ਸ੍ਰੀ ਦਮਦਮਾ ਸਾਹਿਬ ਤੇ ਰਾਜਨੀਤਿਕ ਤੇ ਪੰਥਕ ਰੈਲੀਆਂ ਵੱਖ-ਵੱਖ ਹੋਈਆਂ ਨੇ, ਕਈ ਸਟੇਜਾਂ ਲੱਗੀਆਂ ਹੋਈਆਂ ਸੀ। ਪਾਇਓ ਚਾਨਣਾ ਕੀ ਤੁਸੀਂ ਦੇਖਿਆ? ਤੁਸੀਂ ਜਿਵੇਂ ਦੱਸਿਆ ਕਿ ਮੈਂ ਉੱਥੇ ਗਿਆ ਹੋਇਆ ਸੀ। ਹਾਂਜੀ, ਖਾਲਸਾ ਸਿਰਜਣਾ ਦਿਵਸ ਤੇ ਮੈਂ ਉੱਥੇ ਸੀਗਾ ਤੇ ਮੈਂ ਇਸੇ ਕਰਕੇ ਗਿਆ ਸੀਗਾ ਕਿ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਪੰਥਕ ਪੋਲਿਟਿਕਸ ਇੱਕ ਅਲੱਗ ਕਿਸਮ ਦੇ ਹਾਲਾਤਾਂ ਚੋਂ ਲੰਘ ਰਹੀ ਹੈਗੀ ਆ, ਤੇ ਇਹੀ ਸਮਝਣ ਗਏ ਸੀਗੇ ਕਿ ਲੋਕ ਕਿਵੇਂ ਉਹਨੂੰ ਰਿਸਪੌਂਡ ਕਰ ਰਹੇ ਨੇ, ਕਿਵੇਂ ਦੇਖ ਰਹੇ ਨੇ। ਤੇ ਮੈਂ ਉੱਥੇ ਪਹੁੰਚਦਾਗਾ ਜੀ। ਉੱਥੇ ਜਿਹੜੇ ਅੱਡ-ਅੱਡ ਪੋਲੀਟੀਕਲ ਪਾਰਟੀਆਂ ਦੀ ਜਿਹੜੇ ਕਾਨਫਰੰਸਾਂ ਸੀਗੀਆਂ ਉਹ ਹੋ ਰਹੀਆਂ ਸੀਗੀਆਂ। ਸਭ ਤੋਂ ਪਹਿਲਾਂ ਪੰਡਾਲ ਜਦੋਂ ਆਪਾਂ ਜਾਂਦੇ ਹੈਗੇ ਆ, ਉੱਥੋਂ ਸਭ ਤੋਂ ਪਹਿਲਾਂ ਜਿਹੜਾ ਵੜਦੇ ਸਾਰੀ ਪੰਡਾਲ ਲੱਗਿਆ ਹੋਇਆ ਸੀਗਾ ਉਹ ਅੰਮ੍ਰਿਤਪਾਲ ਸਿੰਘ ਹੋਣਾ ਦੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਲੱਗਿਆ ਹੋਇਆ ਸੀ। ਠੀਕ ਸੀਗਾ, ਮਤਲਬ ਇਕੱਠ ਠੀਕ ਸੀਗਾ, ਕੋਈ ਜ਼ਿਆਦਾ ਇਕੱਠ ਨਹੀਂ ਸੀਗਾ। ਉਹਨਾਂ ਤੋਂ ਜਿਹੜਾ ਅਗਲਾ ਟੈਂਟ ਸੀਗਾ ਉਹ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਪਾਰਟੀ ਦਾ ਲੱਗਿਆ ਹੋਇਆ ਸੀਗਾ ਤੇ ਅਕਾਲੀ ਦਲ ਅੰਮ੍ਰਿਤਸਰ ਦਾ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਕਿਤੇ ਨਾ ਕਿਤੇ ਟੈਂਟ 'ਚ ਅੰਮ੍ਰਿਤਪਾਲ ਦੀ ਪਾਰਟੀ ਤੋਂ ਜ਼ਿਆਦਾ ਲੋਕ ਸੀਗੇ। ਤੇ ਇਹਨਾਂ ਨੇ ਲੱਖੇ ਸਿਧਾਣੇ ਹੋਰਾਂ ਨੇ ਵੀ ਕਾਲੇ ਪਾਣੀ ਮੋਰਚਾ, ਇਹਨਾਂ ਨੇ ਜੋ ਕੁਛ ਅੱਜ ਕੱਲ੍ਹ ਮੁਹਿੰਮ ਛੇੜ ਰੱਖੀ ਹੈ, ਵੈਨ ਕੱਢ ਰਹੇ ਹਾਂ ਜੀ ਅਸੀਂ ਗੰਦੇ ਪਾਣੀ ਦੇ ਉਲਟ, ਉਹਨਾਂ ਦੇ ਕੋਲ ਸਭ ਤੋਂ ਘੱਟ ਬੰਦੇ ਸੀਗੇ ਜੀ। ਉੱਥੇ ਵੀ ਸੀਗੇ, ਮਤਲਬ 700-800 ਬੰਦਾ ਉੱਥੇ ਸੀਗਾ ਤੇ ਕਰੀਬਨ 1500 ਤੋਂ 2000 ਬੰਦਾ ਜੀ ਅੰਮ੍ਰਿਤਪਾਲ ਸਿੰਘ ਹੋਣਾ ਦੇ ਟੈਂਟ 'ਚ ਸੀਗਾ। ਤੇ ਮਤਲਬ 2000 ਤੋਂ 2200, ਮਤਲਬ 300-400 ਲੋਕ ਹੀ ਜ਼ਿਆਦਾ ਸੀਗੇ ਸਿਮਰਨਜੀਤ ਸਿੰਘ ਮਾਨ ਹੋਣਾ ਦੇ। ਸਭ ਤੋਂ ਜ਼ਿਆਦਾ ਇਕੱਠ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਹਾਲ 'ਚ, ਜਿੱਥੇ ਸੁਖਬੀਰ ਬਾਦਲ ਵੀ ਪਹੁੰਚੇ ਸੀਗੇ। ਉਹ ਸਭ ਤੋਂ ਜ਼ਿਆਦਾ ਵੱਡਾ ਇਕੱਠ ਸੀਗਾ। ਯਾਨੀ ਕਿ ਮੈਂ ਇੱਕ ਗੱਲ ਮੈਨੂੰ ਸਮਝ ਆਈ ਕਿ ਕਾਡਰ ਬੇਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜਿਹੜੀ ਹਿਸਟੋਰੀਕਲ ਕੰਟੀਨਿਊਟੀ ਵੀ ਲਾ ਲਓ, ਉਹਨਾਂ ਕੋਲ ਜਿਹੜੇ ਇੱਕ ਉਹ ਵੀ ਲਾ ਲਓ ਕਿ ਕਾਡਰ ਬੇਸਡ ਪਾਰਟੀ ਹੈਗੀ ਆ, ਕਾਡਰ ਹੈਗਾ ਉਹਨਾਂ ਕੋਲ। ਇਹ ਨਵੀਂ ਜਥੇਬੰਦੀ ਹੈ ਅੰਮ੍ਰਿਤਪਾਲ ਸਿੰਘ ਹੋਣਾ ਦੀ, ਤਾਂ ਸਿਮਰਨਜੀਤ ਸਿੰਘ ਮਾਨ ਦੀ ਪੁਰਾਣੀ ਜਥੇਬੰਦੀ ਹੈ, ਪਰ ਹੁਣ ਉਹਨਾਂ ਕੋਲ ਉਨੀ ਤਾਕਤ ਦਿਖਦੀ ਨਹੀਂ। ਇਹ ਮੋਟਾ-ਮੋਟਾ ਮੈਨੂੰ ਲੱਗਿਆ ਜੀ। ਸਿਮਰਨਜੀਤ ਸਿੰਘ ਮਾਨ ਨੂੰ ਸੀਐਮ ਉਹਨਾਂ ਨੇ ਐਲਾਨਤਾ, ਅੰਮ੍ਰਿਤਪਾਲ ਸਿੰਘ ਨੂੰ ਦੀਪ ਸਿੱਧੂ ਦੇ ਭਰਾ ਸੰਦੀਪ ਸਿੱਧੂ ਨੇ ਸੀਐਮ ਐਲਾਨਿਆ ਸਟੇਜ ਤੋਂ। ਇਹ ਦੇਖਣ ਨੂੰ ਮਿਲ ਰਿਹਾ ਸੀਗਾ। ਸੰਗਤ ਮੈਂ ਦੇਖ ਰਿਹਾ ਸੀਗਾ ਕਿ ਖਾਲਸਾ ਸਿਰਜਣਾ ਦਿਵਸ ਤੇ ਜਿਹੜੀ ਪੰਥਕ ਪੋਲਿਟਿਕਸ ਹੈ ਉਹਦੇ ਤੇ ਉਸ ਹਿਸਾਬ ਨਾਲ ਉਹਨੂੰ ਮਤਲਬ ਰੀਡ ਕਰਨ ਵਾਲੇ ਮੂਡ 'ਚ ਨਹੀਂ ਸੀਗੀ। ਬਹੁਤ ਮਤਲਬ ਅਜੀਬ ਵੀ ਲੱਗਿਆ। ਬਹੁਤ ਘੱਟ ਜਿਹੜੀ ਅਟੈਂਸ਼ਨ ਸੀਗੀ। ਜਿਹੜੇ ਸਟੇਜ ਤੋਂ ਲੋਕ ਗੱਲ ਕਰ ਰਹੇ ਸੀ, ਤੇ ਸਟੇਜ ਤੋਂ ਜਿੰਨੇ ਵੀ ਆਗੂ ਸਾਰੇ ਸਟੇਜਾਂ ਤੇ ਚੜ੍ਹੇ ਹੋਏ ਸੀ, ਮੈਂ ਥੋੜਾ ਮੈਨੂੰ ਲੱਗਿਆ ਕਿ ਉਹਨਾਂ ਦੀ ਵੀ ਕੈਪੈਸਿਟੀ ਬਿਲਡਿੰਗ ਹੋਣੀ ਚਾਹੀਦੀ। ਰਟੇ ਰਟਾਏ ਹੋਏ ਚੀਜ਼ਾਂ ਉਹਨਾਂ ਕੋਲ ਕੁਛ ਨਵਾਂ ਨਹੀਂ ਸੀਗਾ। ਜੇ ਕਾਨਫਰੰਸ ਤੁਸੀਂ ਕਰ ਰਹੇ ਹੋ, ਇਜਲਾਸ ਕਰ ਰਹੇ ਹੋ, ਤੁਸੀਂ ਕੁਛ ਚੰਗੇ ਮਤੇ ਤਾਂ ਪਾਉਂਗੇ, ਉਹਨਾਂ ਤੇ ਕਿਵੇਂ ਕੰਮ ਕਰਨਾ ਗਾ ਅੱਗੇ, ਉਹਦੇ ਤੇ ਤੁਸੀਂ ਮੰਥਨ ਕਰੋਗੇ। ਉਹ ਸਾਰਾ ਕੁਛ ਨਹੀਂ ਹੋਇਆ। ਤੇ ਮੈਨੂੰ ਲੱਗਿਆ ਕਿ ਮਤਲਬ ਇੱਕ ਕ੍ਰਾਈਸਿਸ ਸਾਫ਼ ਦਿਖਿਆ ਕਿ ਲੀਡਰਸ਼ਿਪ ਕ੍ਰਾਈਸਿਸ, ਅਤੇ ਉਹਨੂੰ ਮਤਲਬ ਕੀ ਏਜੰਡਾ ਹੋਵੇ, ਕੀ ਅੱਗੇ ਦਾ ਰਾਹ ਆ, ਉਹਦੇ ਤੇ ਸੀਰੀਅਸਲੀ ਮੱਥਾ ਜੋੜਨ ਵਾਲੀ ਜਿਹੜੀ ਕੈਪੈਸਿਟੀ ਸੀਗੀ। ਬਹੁਤ ਵਧੀਆ ਦਿਨ ਸੀਗਾ ਜੀ ਖਾਲਸਾ ਸਿਰਜਣਾ ਦਿਵਸ। ਤੇ ਮਤਲਬ ਉਸ ਦਿਨ ਮੈਨੂੰ ਲੱਗਦਾ ਕਿ ਸਿਰ ਜੋੜੇ ਜਾ ਸਕਦੇ ਸੀਗੇ, ਉਹ ਨਹੀਂ ਹੋਇਆ। ਤੇ ਨਿਰਾਸ਼ਾ, ਇੱਕ ਅਜੀਬ ਜੀ ਨਿਰਾਸ਼ਾ 'ਚ ਮੈਂ ਵਾਪਸ ਆਪਣੇ ਘਰ ਪਰਤਿਆ ਜੀ। ਇਹੀ ਹਾਲਾਤ ਨੇ। ਖਬਰਾਂ ਤਾਂ ਹੋਰ ਵੀ ਨੇ, ਪਰ ਆਪਾਂ ਉਹਨਾਂ ਖਬਰਾਂ ਨੂੰ ਛੱਡ ਲੈਂਦੇ ਹਾਂ ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਲਈ ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਗੁਰਪ੍ਰੀਤ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।